हस्तनापुर तो मणिपुर द्रौपदी हस्तनापुर ਦਾ ਮਹਿਲ ਛੱਡ ਕੇ ਮਣੀਪੁਰ ਦੀ ਸੜਕ ਤੇ ਆ ਗਈ। ਰਾਜਾ ਉਦੋਂ ਵੀ ਅੰਨਾ ਸੀ ਤੇ ਰਾਜਾ ਹੁਣ ਵੀ ਅੰਨਾ। ਇਹ ਕੌਰਵ ਤੇ ਪਾਂਡਵ ਕਜ਼ਨ ਨੇ, ਭਰਾ ਨੇ। ਪੰਜ ਪਾਂਡਵ ਨੇ, युधिष्ठिर है, अर्जुन है और भीम है, नकुल है, सहदेव है, पंज है। और दुर्योधन ਜਿਹੜਾ कौरव है, कौरवां ਦਾ ਵੱਡਾ ਭਰਾ ਹੈ, ਉਹ 100 ਭਰਾ ਨੇ। ਔਰ ਉਹਨਾਂ ਦਾ ਪਿਓ ਜਿਹੜਾ ਧ੍ਰਿਤਰਾਸ਼ਟਰ ਜਿਸ ਦਾ ਨਾਂ ਸੀ, ਉਹ ਅੰਨਾ ਸੀ। ਕੌਰਵ ਜਿਹੜੇ ਭਰਾ ਨੇ ਉਹ ਉਹਨਾਂ ਨੂੰ ਸੱਦਦੇ ਨੇ ਆਪਣੇ ਮਹਿਲਾਂ ਦੇ ਵਿੱਚ ਜੂਆ ਖੇਡਣ ਦੇ ਲਈ। ਔਰ ਜਿਹੜਾ ਸੱਤਵਾਦੀ ਇੱਕ ਪਾਸੇ युधिष्ठिर ਸੱਤਵਾਦੀ ਹੈ, ਉਹ ਹਾਰਦੇ ਨੇ, ਆਪਣੀ ਔਰਤ ਨੂੰ ਵੀ ਹਾਰ ਜਾਂਦੇ ਨੇ। ਭਰੀ ਸਭਾ ਦੇ ਵਿੱਚ ਦੁਰਯੋਧਨ ਜਿਹੜਾ ਉਹਨੂੰ ਨਿਰਵਸਤਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਕ ਔਰਤ ਜਿਹੜੀ ਕਿ ਉਹਨਾਂ ਦੀ ਆਪਣੀ ਰਿਸ਼ਤੇਦਾਰ, ਆਪਣੀ ਕਜ਼ਨ, ਆਪਣੀ ਭਰਜਾਈ, ਉਹਦੀ ਬੇਹੁਰਮਤੀ ਪਬਲਿਕਲੀ ਹੋ ਰਹੀ ਸੀ। ਸਾਰੇ ਉਹਨਾਂ ਦੇ ਲਰਨਡ ਜਿਹੜੇ ਵਿਦਵਾਨ, ਸਕਾਲਰ, ਦੂਜੇ ਸਭ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ। ਸਭ ਚੁੱਪ ਬੈਠੇ ਸੀ ਔਰ ਉਸ ਨੂੰ ਦੇਖ ਰਹੇ ਸੀ। ਇੱਕ ਸਟੇਜ ਦੇ ਉੱਤੇ ਜਦੋਂ ਕ੍ਰਿਸ਼ਨ ਜੀ ਇੱਕ ਡਿਪਲੋਮੈਟ ਦਾ ਰੋਲ ਅਦਾ ਕਰਦੇ ਨੇ, ਦੁਰਯੋਧਨ ਦੇ ਕੋਲ ਆਉਂਦੇ ਨੇ ਕਿ ਭਾਈ ਤੁਸੀਂ ਇਕਰਾਰ, ਚਲੋ ਜੂਏ 'ਚ ਉਹਨਾਂ ਨੇ ਹਾਰਿਆ ਸੀ, ਆਪਣਾ ਰਾਜ ਵੀ ਦੂਜਾ ਵੀ, ਹੁਣ ਉਹ ਵਾਪਸ ਆ ਗਏ ਨੇ, ਉਹਨਾਂ ਦਾ ਰਾਜ ਵਾਪਸ ਕਰੋ। ਉਹਨੇ ਕਿਹਾ ਜੇ ਨਹੀਂ ਕਰਨਾ, ਪੰਜ ਪਾਂਡਵ ਭਰਾ ਨੇ, ਉਹਨਾਂ ਨੂੰ 5 ਪਿੰਡ ਦੇ ਦਿਓ ਤਾਂ ਕਿ ਉਹਨਾਂ ਦਾ ਆਪਣਾ ਗੁਜ਼ਰ ਕਰ ਸਕਣ। ਜਿਹੜੀ ਸਟੇਟਮੈਂਟ ਸੀ ਦੁਰਯੋਧਨ ਦੇ, ਉਹਨੇ ਕਿਹਾ ਕਿ ਜੀ ਇਹ ਤੂੰ ਤਾਂ 5 ਪਿੰਡ ਕਹਿੰਦਾ ਇਹਨਾਂ ਨੂੰ ਦੇਣ ਨੂੰ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇਣੀ। ਇਹ ਜ਼ਹਿਨੀਅਤ ਹੈ। ਹਜ਼ਾਰਾਂ ਸਿੱਖ ਬੱਚੀਆਂ ਉਸੇ ਹੀ द्रौपदी ਵਾਂਗ, ਜਿਹਦਾ ਉਸੇ ਹੀ ਕੁਰੂਕਸ਼ੇਤਰ ਦੇ ਮੈਦਾਨ ਤੋਂ ਪਹਿਲਾਂ ਉਸ ਹਸਤਨਾਪੁਰ ਦੇ ਵਿੱਚ, ਹਸਤਨਾਪੁਰ ਦਿੱਲੀ ਦਾ ਪੁਰਾਣਾ ਨਾਂ ਹੈ, ਜਿਹੜੀ ਕੈਪੀਟਲ ਸੀ ਇਹਨਾਂ ਦੀ, ਰਾਜਧਾਨੀ ਸੀ, ਉਹਦੇ 'ਚ ਉਹਦਾ ਚੀਰ ਹਰਨ ਹੁੰਦਾ। ਉਦੋਂ ਵੀ ਸਾਰੇ ਅੰਨੇ ਬਣ ਕੇ ਬੈਠੇ ਸੀ। ਉਹੀ ਹਾਲ ਨਵੰਬਰ 84 ਸੀ। ਇਹੀ ਲੋਕ ਫਿਰ ਅੰਨੇ ਸੀ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਬੱਚੀਆਂ ਉਸ ਧਰਤੀ ਦੀਆਂ ਜਾਈਆਂ ਬੇਪਤ ਹੋ ਰਹੀਆਂ ਨੇ। ਔਰ ਜੇ ਮਣੀਪੁਰ ਦਾ ਹਵਾਲਾ ਦਈਏ, ਜੇ ਇਸ ਦੀ ਧੁੰਮ ਜਿਹੜੀ ਹੈ ਨੈਗੇਟਿਵਲੀ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਪਰਦਾ ਫਾਸ਼ ਕਰ ਰਹੀ ਹੈ, ਤੇ ਬਦਲਿਆ ਕੁਛ ਨਹੀਂ ਹੈ। ਮੁਸਲਮਾਨਾਂ ਨੇ ਤਾਂ ਜੋ ਸ਼ਰੀਅਤ ਦੇ ਥੱਲੇ ਜੇ 4 ਵਿਆਹਾਂ ਦੀ ਇਜਾਜ਼ਤ ਪਰਸਨਲ ਲਾਅ 'ਚ ਹੈ, ਉਹਨਾਂ ਦੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਨੇ, ਤੇ ਤੁਸੀਂ ਕੀ ਅਲਾਓ ਕਰੋਗੇ ਜਿਹੜਾ ਮਹਾਭਾਰਤ ਦਾ ਤੁਹਾਡਾ ਯੁੱਗ ਸੀ ਕਿ ਇੱਕ ਔਰਤ ਦੇ 5 ਪਤੀ ਹੋ ਸਕਦੇ ਨੇ, ਉਹਨੂੰ ਕਾਨੂੰਨ ਦੀ ਸ਼ਕਲ ਦਿਓਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਸ਼ੋਅ ਰਿਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 4 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 25 ਜੁਲਾਈ 2023 10 ਸਾਵਨ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 4 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 4 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 4 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 4 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੈਕਸਸ ਤੋਂ ਸਰਦਾਰ ਗੋਵਿੰਦਰ ਸਿੰਘ ਜੀ ਹੋਰਾਂ ਵੱਲੋਂ ਅਤੇ ਸਰਦਾਰ ਅਮਨਵੀਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਟੀਵੀ 4 ਦੀ ਵੱਧ ਤੋਂ ਵੱਧ ਜਿਹੜੀ ਹੈ ਸਪੋਰਟ ਕਰੋ, ਮਦਦ ਕਰੋ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਪਾਂਸਰ ਕੀਤਾ। ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ
5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ ਮਹਾਭਾਰਤ ਵਿੱਚ ਜਿਹੜਾ ਭਗਵਾਨ ਕ੍ਰਿਸ਼ਨ ਦਾ ਯੁੱਗ ਹੈ, 5 ਪਾਂਡਵਾਂ ਦੀ ਜਿਹੜੀ ਪਤਨੀ ਦ੍ਰੋਪਦੀ ਦਾ ਕੌਰਵਾਂ ਵੱਲੋਂ ਚੀਰ ਹਰਨ ਕਰਨ ਦੀ ਜਿਹੜੀ ਕਹਾਣੀ ਹੈ, ਹਿੰਦੂ ਇਤਿਹਾਸ ਦਾ ਇੱਕ ਅਹਿਮ ਹਿੱਸਾ ਹੈ। ਸੋ ਜੋ ਕੁਝ ਦ੍ਰੋਪਦੀ ਨਾਲ ਵਾਪਰਿਆ ਹੁਣ ਦੇ ਜਿਹੜੇ ਭਾਰਤ ਵਿੱਚ ਦਿੱਲੀ ਤੋਂ ਲੈ ਕੇ ਮਨੀਪੁਰ ਦੀਆਂ ਸੜਕਾਂ ਤੱਕ ਵਾਪਰ ਰਿਹਾ, ਰਾਜਾ ਉਦੋਂ ਵੀ ਅੰਨਾ ਸੀ ਤੇ ਹੁਣ ਵੀ। ਸੋ ਅਖੌਤੀ ਵਿਸ਼ਵ ਗੁਰੂ ਭਾਰਤ ਦਾ ਹਿੰਦੂ ਤਵੀ ਜਿਹੜੇ ਰਾਜੇ ਮੋਦੀ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਭਾਰਤ ਦੀ ਜਿਹੜੀ ਪਾਰਲੀਮੈਂਟ ਵਿੱਚ ਜਿਹੜੇ ਕ੍ਰਿਮੀਨਲਸ ਵੀ ਬੈਠੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦੋਵੇਂ ਵੀਰਾਂ ਦਾ, ਅਮਰਵੀਰ ਸਿੰਘ, ਵੀਰ ਗੋਬਿੰਦਰ ਸਿੰਘ, ਡਾਲਸ ਟੈਕਸਾਸ। ਅਮਰਵੀਰ ਸਿੰਘ ਅੱਜ ਕੱਲ੍ਹ ਜਿਹੜੇ ਨੇ ਉਹ ਮਿਸਿਸਿਪੀ 'ਚ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡਾ ਬੜਾ ਸਟਰੋਂਗ ਸਪੋਰਟ ਬੇਸ ਹੈ। ਨਾਈਸ। ਔਰ ਪਿਛਲੇ ਸਾਰੇ ਹੀ ਪੀਰੀਅਡ 'ਚ ਲਗਭਗ 1 ਸਾਲ ਤੋਂ ਬੜੇ ਅੱਡੀ ਗੱਡ ਕੇ ਜਿਸ ਨੂੰ ਹਮਾਇਤ ਕਰਨਾ ਕਹਿੰਦੇ ਨੇ, ਉਵੇਂ ਸਾਡੇ ਨਾਲ ਖਲੋਤੇ ਨੇ ਜੀ। ਔਰ ਜ਼ਾਹਰ ਹੈ ਕਿ ਇਹ ਠੀਕ ਹੈ ਕਿ ਕੰਮ ਜਦੋਂ ਕੋਈ ਵੀ ਹੁੰਦਾ ਹੈ, ਉਸ ਦੇ ਕ੍ਰਿਟਿਕ ਵੀ ਹੁੰਦੇ ਨੇ, ਆਲੋਚਨਾ ਕਰਨ ਵਾਲੇ ਵੀ ਹੁੰਦੇ ਨੇ, ਉਸ ਦੇ ਐਡਮਾਇਰਰ ਵੀ ਹੁੰਦੇ ਨੇ। ਪਰ ਕੁਝ ਜਿਹੜੇ ਨੇ ਸਿਰਫ ਐਡਮੀਰੇਸ਼ਨ ਤੱਕ ਜਾਂ ਪ੍ਰਸ਼ੰਸਾ ਜਾਂ ਸਿਫਤ ਤੱਕ ਹੀ ਰਹਿੰਦੇ ਨੇ। ਕੁਝ ਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਜੇ ਕੋਈ ਚੰਗਾ ਕੰਮ ਹੋ ਰਿਹਾ ਤੇ ਉਸ ਦੇ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਸ ਦੇ ਵਿੱਚ ਅੱਗੇ ਹੋ ਕੇ ਜਾਂ ਵੱਧ ਚੜ੍ਹ ਕੇ ਮਦਦ ਕਰੀਏ। ਸੋ ਵੀਰ ਅਮਰਵੀਰ ਸਿੰਘ ਔਰ ਵੀਰ ਗੋਬਿੰਦਰ ਸਿੰਘ ਉਹਨਾਂ 'ਚੋਂ ਨੇ ਜਿਹੜੇ ਸੱਚਮੁੱਚ ਦਿਲੋਂ ਪਿਆਰ ਕਰਦੇ ਨੇ, TV 84 ਦੇ ਕੰਮ ਨੂੰ ਸਰਾਹੁੰਦੇ ਨੇ। ਔਰ ਇਸ ਦੇ ਲਈ ਜਿੱਥੇ ਵੀ ਉਹ ਬੈਠਣਗੇ, ਜਿਹਦੇ ਨਾਲ ਵੀ ਗੱਲ ਕਰਨਗੇ, ਉਸ ਦੇ ਵਿੱਚੋਂ ਉਹਨਾਂ ਦੀ ਮੁਹੱਬਤ, ਉਹਨਾਂ ਦਾ ਪਿਆਰ, ਕਿਉਂਕਿ ਕੌਮ ਦੇ ਨਾਲ ਪਿਆਰ ਹੈ। ਮੈਂ ਇਹ ਗੱਲ ਬਾਰ-ਬਾਰ ਵਾਜ਼ਿਆ ਕਰਦਾ ਕਿ ਗੱਲ ਅਲਟੀਮੇਟਲੀ ਜੇ TV 84 ਨੇ ਆਪਣੀ ਥਾਂ ਬਣਾਈ ਹੈ ਜਾਂ ਸਾਨੂੰ ਪਿਆਰ ਕਰਨ ਵਾਲੇ ਵੀਰ ਭੈਣਾਂ ਨੇ, ਜਿਨ੍ਹਾਂ ਦੀਆਂ ਅਸੀਸਾਂ, ਜਿਨ੍ਹਾਂ ਦੀ ਹਮਾਇਤ ਸਦਕਾ ਅਸੀਂ ਪਿਛਲੇ 10-11 ਸਾਲ ਤੋਂ ਇਸ ਆਵਾਜ਼ ਨੂੰ ਅੱਗੇ ਤੋਰਨ 'ਚ ਕਾਮਯਾਬ ਹੈ। ਤੇ ਇਸ ਲਈ ਕਿ ਉਹਨਾਂ ਵੀਰਾਂ ਭੈਣਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੰਥ ਦੀ ਆਵਾਜ਼ ਹੈ, ਇਹ ਸੱਚ, ਹੱਕ, ਇਨਸਾਫ ਦੀ ਆਵਾਜ਼ ਹੈ। ਸਾਡਾ ਕਦੇ ਇਹ ਵੀ ਦਾਅਵਾ ਨਹੀਂ ਹੈ ਕਿ ਸਾਡੀ ਕੋਈ ਇੱਕ ਵਿਕੋਲਿਤਰੀ ਆਵਾਜ਼ ਹੈ, ਕੋਈ ਹੋਰ ਆਵਾਜ਼ ਨਹੀਂ ਚੁੱਕਦਾ, ਬਹੁਤ ਸਾਰੇ ਫਰੰਟਸ ਤੋਂ। ਔਰ ਇਹ ਗੁਰੂ ਦਾ ਕ੍ਰਿਸ਼ਮਾ ਹੈ, ਗੁਰੂ ਦੀ ਕਲਾ ਹੈ ਕਿ ਇਹਦੇ ਬਾਵਜੂਦ ਕਿ ਪਿਛਲੇ 39 ਸਾਲ ਜੇ ਜੂਨ 84 ਤੋਂ ਅਸੀਂ ਕੱਟ ਆਫ ਡੇਟ ਦੇਖੀਏ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਸੰਬੰਧਾਂ ਦੀ, ਕਿ ਜਿੰਨੇ ਰੀਸੋਰਸ ਭਾਰਤੀ ਹਕੂਮਤ ਨੇ ਸਿੱਖ ਕੌਮ ਨੂੰ ਦਬਾਉਣ ਦੇ ਲਈ, ਨਸਲਕੁਸ਼ੀ ਕਰਨ ਦੇ ਲਈ ਔਰ ਸਭ ਤੋਂ ਉੱਪਰ ਜਿਹੜਾ ਉਹ ਬਦਨਾਮ ਕਰਨ ਦੇ ਲਈ ਸਾਰੀ ਮੂਵਮੈਂਟ ਨੂੰ ਲਾਏ। ਏਅਰ ਇੰਡੀਆ ਦਾ, ਕੈਨੇਡਾ ਦਾ ਹਾਦਸਾ, ਕਨਿਸ਼ਕਾ ਦਾ ਵੀ ਉਸ ਦਾ ਹਿੱਸਾ ਸੀ। ਹੁਣ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਸ ਨੂੰ ਖਾਲਿਸਤਾਨ ਦੀ ਸਟਰਗਲ ਨੂੰ ਕਦੇ ਡਰੱਗਸ ਦੇ ਨਾਲ ਜੋੜ ਕੇ, ਫਿਰ ਗੈਂਗਸਟਰਸ ਨਾਲ ਜੋੜ ਕੇ, ਫਿਰ ISI ਨਾਲ ਜੋੜ ਕੇ, ਜਿਸ ਕਿਸਮ ਦਾ ਉਹਨਾਂ ਨੇ ਰੁਖ ਇਸ ਸਾਰੇ ਪੀਰੀਅਡ 'ਚ ਰੱਖਿਆ, ਇਹਦੇ ਬਾਵਜੂਦ ਜੇ ਖਾਲਿਸਤਾਨ ਦਾ ਨੈਰੇਟਿਵ ਕਾਇਮ ਹੈ, ਬਿਲਕੁਲ, ਇਹਦੇ ਬਾਵਜੂਦ ਜੇ ਦੁਨੀਆ 'ਚ ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ ਜਿੱਥੋਂ ਸੂਰਜ ਚੜ੍ਹਦਾ ਇਸ ਪਲੈਨਟ 'ਤੇ ਤੇ ਜਿੱਥੇ ਸੂਰਜ ਡੁੱਬਦਾ ਉੱਥੇ ਖਾਲਸੇ ਦਾ ਬੋਲਬਾਲਾ ਹੈ, ਖਾਲਸੇ ਦੀ ਗੱਲ ਤੁਰਦੀ ਹੈ। ਜੇ ਕੁੱਲ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠੇ ਨੇ, ਕੋਈ ਵੀ ਘਟਨਾ ਜੋ ਪੰਜਾਬ ਦੇ ਵਿੱਚ ਵਾਪਰਦੀ ਹੈ ਉਸ ਨੂੰ ਇੱਕਦਮ ਜਿਹੜਾ ਉਹ ਇੰਟਰਨੈਸ਼ਨਲਾਈਜ਼ ਕਰ ਦਿੱਤਾ ਜਾਂਦਾ ਹੈ ਸਿੱਖਾਂ ਵੱਲੋਂ। ਇਹ ਛੋਟੀ ਗੱਲ ਨਹੀਂ ਹੈ। ਔਰ ਬਹੁਤ ਵਾਰ ਜਦੋਂ ਇਹ ਹੁੰਦਾ ਹੈ ਵੀ ਬਹੁਤਿਆਂ ਨੂੰ ਲੱਗਦਾ ਹੋਣਾ ਵੀ ਪਤਾ ਨਹੀਂ ਸਾਰਾ ਪੰਜਾਬ ਬਾਹਰ ਆ ਗਿਆ ਜਾਂ ਦੂਜਾ, ਜੇ ਈਵਨ ਅਮਰੀਕਾ ਦੇ ਹਵਾਲੇ ਨਾਲ ਕਿਸੇ ਨੂੰ ਪੁੱਟ ਡਾਊਨ ਕਰਨ ਦੀ ਲਾਈਨ ਨਹੀਂ ਹੈ, ਲੇਕਿਨ ਜੇ ਅਮਰੀਕਾ ਦੇ ਹਵਾਲੇ ਨਾਲ ਹੀ ਕਹਿਣਾ ਹੋਏ ਕਿ ਜੇ ਸਿੱਖ 1 ਮਿਲੀਅਨ ਦੇ ਨੇੜੇ ਨੇ ਤੇ ਮੁਸਲਮਾਨਾਂ ਦੀ ਆਬਾਦੀ ਇਕੱਲੇ ਅਮਰੀਕਾ ਦੇ ਵਿੱਚ 6-7 ਮਿਲੀਅਨ ਤੋਂ ਘੱਟ ਨਹੀਂ ਹੈ। ਔਰ ਉਹਦੇ 'ਚ ਵੀ ਜੇ ਤੁਸੀਂ ਸਾਊਥ ਏਸ਼ੀਆ ਦੇ ਈਵਨ ਭਾਰਤੀ ਮੁਸਲਮਾਨ ਵੀ ਜੇ ਕਹਿਣਾ ਹੋਏ ਤਾਂ ਉਹਨਾਂ ਦੀ ਗਿਣਤੀ ਵੀ 1 ਮਿਲੀਅਨ ਦੇ ਨੇੜੇ ਤੇੜੇ ਹੋਏਗੀ। ਲੇਕਿਨ ਐਸਾ ਕੀ ਹੈ ਜਾਂ ਕਿਉਂ ਹੈ ਕਿ ਵੀ ਜਦੋਂ ਵੀ ਕੋਈ ਉਹਨਾਂ ਦਾ VIP ਬਾਹਰ ਆਉਂਦਾ ਹੈ ਜਾਂ ਉਹਨਾਂ ਦੇ ਸਿਸਟਮ ਦੇ ਖਿਲਾਫ ਸਭ ਤੋਂ ਅੱਗੇ ਹੋ ਕੇ ਸਿੱਖਾਂ ਨੇ ਝੰਡਾ ਚੁੱਕਿਆ ਹੁੰਦਾ ਔਰ ਹਰ ਫਰੰਟ ਦੇ ਉੱਤੇ, ਇਹੀ ਨਹੀਂ ਕਿ ਵੀ ਹਿਊਮੈਨਿਟੇਰੀਅਨ
ਮਦਦ, ਦੂਜੇ ਤੀਜੇ ਜਿਹੜੀ ਵਿਜ਼ਿਬਿਲਿਟੀ ਹੈ ਉਹ ਇਹ ਗੁਰੂ ਦੀ ਕਲਾ ਹੈ। ਔਰ ਮੈਂ ਅੱਜ ਹੀ ਸਾਡੇ ਵੀਰ ਟੋਰਾਂਟੋ ਤੋਂ ਜਤਿੰਦਰ ਸਿੰਘ ਹੋਰਾਂ ਨੇ ਇੱਕ ਸਮਾਲ ਵੀਡੀਓ ਭੇਜੀ ਜੀ। ਇੱਕ ਹਰਿਆਣਵੀ ਜਾਟ ਨੌਜਵਾਨ, ਬਹੁਤ ਸੋਹਣਾ ਬਾਡੀ ਬਿਲਡਰ ਵਾਂਗ ਉਸ ਦੀ ਦਿੱਖ ਹੈ ਔਰ ਉਹਦੇ ਨਾਲ ਇੱਕ ਪੂਰਾ ਜਥਾ ਹੈ ਜਾਟਾਂ ਦਾ, ਤੇ ਉਹ ਪੰਜਾਬ 'ਚ ਕਿਤੇ ਆਏ, ਮੇਰਾ ਖਿਆਲ ਹੈ ਹੜ੍ਹਾਂ ਦੇ ਚੱਲਦੇ ਆ ਮਦਦ ਕਰਨ ਲਈ, ਔਰ ਉਹ ਪਾਣੀ ਦੇ ਵਿੱਚ ਖੜਾ ਹੈ, 4-5 ਫੁੱਟ ਪਾਣੀ ਹੈ ਔਰ ਉਸ ਦੇ ਵਿੱਚ ਉਹ ਇਹ ਕਹਿ ਰਿਹਾ ਕਿ ਵੀ ਅਸੀਂ ਇੱਥੇ ਆਏ ਔਰ ਪਹਿਲਾਂ ਉਹ ਗੁਰਦੁਆਰਾ ਸਾਹਿਬ ਦਿਖਾਇਆ ਜਿੱਥੇ ਚੱਲ ਰਿਹਾ, ਤੇ ਉਹਨੇ ਇਹ ਕਿਹਾ, ਉਹਦੇ ਹੱਥ ਤੇ ਵੀ ਉਹ ਮੌਲੀ ਦਾ ਧਾਗਾ ਬੰਨਿਆ ਹੋਇਆ ਔਰ ਦੂਸਰਾ ਉਹ ਕਹਿ ਰਿਹਾ ਵੀ ਮੈਂ ਹਿੰਦੂ ਹਾਂ, ਮੈਂ ਮੰਦਰਾਂ 'ਚ ਦਾਨ ਵੀ ਦਿੰਦਾ, ਇੰਨੀ ਤਰੀਕ ਮੈਂ 21,000 ਦੀ ਪਰਚੀ ਕਟਾਈ, ਇੰਨੀ ਤਰੀਕ ਦੂਜੇ ਤੀਜੇ। ਪਰ ਐਸਾ ਕੀ ਹੈ ਕਿ ਜਦੋਂ ਮੁਸੀਬਤ ਆਉਂਦੀ ਹੈ, ਮੁਸ਼ਕਲ ਆਉਂਦੀ ਹੈ, ਇਹਨਾਂ ਮੰਦਰਾਂ 'ਚੋਂ ਕੁਛ ਨਹੀਂ ਨਿਕਲਦਾ। ਉਹਨੇ ਕਿਹਾ ਵੀ ਜਿਸ ਭਗਵਾਨ ਨੂੰ ਅਸੀਂ ਮੰਨਦੇ ਹਾਂ, ਮੰਦਰਾਂ ਦੇ ਵਿੱਚ ਸਾਡਾ ਭਗਵਾਨ ਹੈ, ਉਹ ਭਗਵਾਨ ਮਦਦ ਲਈ ਕਿਉਂ ਨਹੀਂ ਨਿਕਲਦਾ? ਕਿਉਂਕਿ ਗੱਲ ਕੋਈ ਉਹਨਾਂ ਨੇ ਨਹੀਂ ਹੈ ਵੀ ਕੋਈ ਮੂਰਤੀਆਂ ਨੇ ਨਿਕਲਣਾ, ਪਰ ਗੱਲ ਲੋਕਾਂ ਦੀ। ਉਹਨੇ ਕਿਹਾ ਵੀ ਐਸਾ ਕੀ? ਉਹਨੇ ਕਿਹਾ ਜੇ ਭਗਵਾਨ ਦੇਖਣਾ ਕਿੱਥੇ ਆ ਤੇ ਉਹ ਆ ਕੇ ਸਿੱਖਾਂ ਦੇ ਗੁਰਦੁਆਰਿਆਂ 'ਚ ਦੇਖੋ। ਬਿਲਕੁਲ, ਕਿਉਂ ਕਿ ਤੁਸੀਂ ਕਿਸੇ ਹਾਲ 'ਚ ਵੀ ਆਓ, ਤੁਹਾਨੂੰ ਖਾਣ ਲਈ ਵੀ, ਰਹਿਣ ਲਈ ਵੀ, ਇੱਜ਼ਤ ਵੀ। ਉਹਨੇ ਕਿਹਾ ਜੀ ਇੱਥੇ ਤੁਸੀਂ ਆਓ ਬਰਾਬਰੀ ਵੀ ਦੇਖੋਗੇ, ਵਜ਼ੀਰ ਜਿਹੜਾ ਹੈ ਜਾਂ ਦੂਜਾ ਹੈ ਉਹ ਵੀ ਬਾਕੀ ਆਉਣ ਵਾਲਿਆਂ ਦੀਆਂ ਜੁੱਤੀਆਂ ਸਾਫ਼ ਕਰ ਰਿਹਾ। ਉਹਨੇ ਕਿਹਾ ਜੇ ਤੁਸੀਂ ਦੇਖਣਾ ਵੀ ਭਗਵਾਨ ਕਿੱਥੇ ਹੈ ਤੇ ਗੁਰਦੁਆਰਿਆਂ 'ਚ ਆ ਕੇ ਦੇਖੋ। ਫਿਰ ਉਹਨੇ ਇੱਕ ਗੱਲ ਕਹੀ, ਉਹਨੇ ਕਿਹਾ ਕਿ ਵੀ ਜਿਹੜੀ ਕੌਮ ਤੋਂ ਸਿੱਖਣ ਦੀ ਲੋੜ ਹੈ, ਔਰ ਕਾਸ਼ ਸਾਡੇ ਮੰਦਰਾਂ 'ਚ ਜਿੰਨਾ ਚੜਾਵਾ, ਜਿੰਨਾ ਪੈਸਾ, ਜਿੰਨਾ ਲੋਕ ਹੈ, ਅਸੀਂ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਹੈ ਉਹ ਇਹਨਾਂ ਨੂੰ ਨਫ਼ਰਤ ਕਰਨ ਤੇ ਲਾਉਂਦੇ ਆ। ਫਿਰ ਉਹਨੇ ਕਿਸਾਨ ਮੂਵਮੈਂਟ ਦੀ ਗੱਲ ਕੀਤੀ। ਉਹਨੇ ਕਿਹਾ ਜੀ ਜਦੋਂ ਇਹ 13 ਮਹੀਨੇ ਚੱਲਿਆ, ਉਹ ਕਾਨੂੰਨਾਂ ਨੇ ਤਾਂ ਭਾਰਤ ਭਰ ਦੇ ਕਿਸਾਨਾਂ ਨੂੰ ਪ੍ਰਭਾਵਿਤ ਕਰਨਾ ਸੀ, ਜਿਹਦੇ ਲਈ ਜਿਹੜਾ ਇਹ ਮੋਰਚਾ ਲੱਗਿਆ। ਉਹਨੇ ਕਿਹਾ ਜੀ ਕਿੰਨੇ ਕੁ ਮੰਦਰਾਂ 'ਚੋਂ ਜਿਹੜਾ ਉੱਥੇ ਜਿਹੜਾ ਉਹ ਲੰਗਰ ਲੱਗੇ ਜਾਂ ਉੱਥੇ ਜਾ ਕੇ ਕੋਈ ਮਦਦ ਹੋਈ ਜਾਂ ਦੂਜੇ, ਉਹ ਸਿੱਖਾਂ ਦੇ ਹੀ ਗੁਰਦੁਆਰੇ ਕਿਉਂ ਨੇ ਜਿੱਥੋਂ ਸਾਰਾ ਕੁਝ ਨਿਕਲਿਆ। ਔਰ ਇਹ ਗੱਲ ਪਿਛਲੇ ਦਿਨਾਂ 'ਚ ਰਕੇਸ਼ ਟਕੈਤ ਪੰਜਾਬ ਆਇਆ ਹੋਇਆ ਸੀ, ਤੇ ਉਹਦਾ ਇੱਕ ਇੰਟਰਵਿਊ ਕਿਸੇ ਯੂਟਿਊਬਰ ਦੇ ਨਾਲ ਸੀ। ਉਹਦੇ 'ਚ ਵੀ ਉਹ ਕਹਿ ਰਿਹਾ, ਉਹ ਕਹਿੰਦਾ ਵੀ ਮੈਂ ਤਾਂ ਆਪਣੇ ਪਿੰਡ 'ਚ ਵੀ ਗੁਰਦੁਆਰਾ ਬਣਾਉਣਾ ਹੈ। ਤਾਂ ਉਹਨੂੰ ਕਿਹਾ ਜੀ ਤੁਹਾਡੇ ਪਿੰਡ 'ਚ ਸਿੱਖ ਹੈਗੇ ਨੇ? ਕਹਿੰਦਾ ਕੋਈ ਜ਼ਰੂਰੀ ਹੈ ਸਿੱਖ ਹੋਣ ਤਾਂ ਹੀ ਵੀ। ਔਰ ਉਹਦੇ 'ਚ ਉਹਨੇ ਕਿਹਾ ਕਿ ਵੀ ਉਹਨੇ ਕਿਹਾ ਵੀ ਦੁਨੀਆ ਦੀ ਹਿਸਟਰੀ 'ਚ ਬੜੀਆਂ ਮੂਵਮੈਂਟਸ ਚੱਲਦੀਆਂ। ਉਹਨੂੰ ਕਿਹਾ ਜੀ ਅਸੀਂ ਵੀ ਜਾਂਦੇ ਹਾਂ, ਧਰਨਾ ਲਾਇਆ 2 ਦਿਨ 4 ਦਿਨ, ਹਫ਼ਤਾ 2 ਹਫ਼ਤੇ, ਕਿ ਜਿਹੜਾ 13 ਮਹੀਨੇ ਦਿੱਲੀ ਦਾ ਵਿੱਚ ਮੂਵਮੈਂਟ ਦਾ ਚੱਲਣਾ ਹੈ, ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲੰਬੀ ਮੂਵਮੈਂਟ ਹੋਏਗੀ। ਪਰ ਉਹਨੇ ਕਿਹਾ ਵੀ ਇਹ ਜੇ ਸਿੱਖ ਗੁਰਦੁਆਰੇ ਨਾ ਹੁੰਦੇ, ਉਹਨੇ ਬਾਬੇ ਵੀ ਕਿਹਾ ਜੇ ਇਹ ਬਾਬੇ ਨਾ ਹੁੰਦੇ, ਕਿਉਂਕਿ ਜ਼ਾਹਰ ਹੈ ਗੁਰਦੁਆਰਿਆਂ ਰਾਹੀਂ ਹੀ ਲੰਗਰ ਦਾ, ਤਾਂ ਉਹਨੇ ਕਿਹਾ ਵੀ ਇਹ ਸਸਟੇਨ ਕਰ ਹੀ ਨਹੀਂ ਸੀ ਸਕਦਾ। ਔਰ ਹੁਣ ਇਹ ਜਿਹੜੀਆਂ ਖੂਬਸੂਰਤੀਆਂ ਨੇ, ਜਿਹੜੀਆਂ ਜਦੋਂ ਵੀ ਕੁਝ ਵਾਪਰਦਾ ਹੈ, ਕੋਵਿਡ-19 ਦੇ ਚੱਲਦੇ ਆ ਦੁਨੀਆ ਭਰ 'ਚ ਬੈਸਟ ਸਿੱਖਾਂ 'ਚੋਂ ਨਿਕਲਿਆ। ਇਹ ਨਹੀਂ ਹੈ ਨਿਊਜ਼ੀਲੈਂਡ, ਆਸਟ੍ਰੇਲੀਆ ਕਿਸ ਲੈਵਲ 'ਤੇ ਰੈਕਗਨੀਸ਼ਨ ਵੀ ਹਕੂਮਤਾਂ ਨੇ ਕੀਤੀ। UK ਦੇ ਇਹਨੇ ਕਿੰਗ ਚਾਰਲਸ, ਜਦੋਂ ਅਜੇ ਕਿੰਗ ਨਹੀਂ ਸੀ ਬਣਿਆ, ਇਹਨੇ ਨਿੱਜੀ ਸਿੱਖਾਂ ਦੀ ਤਾਰੀਫ ਕੀਤੀ, ਕਿਉਂਕਿ ਨਿਊਯਾਰਕ ਦੇ ਮੇਅਰ ਜਿੱਥੇ 60,000 ਹੌਟ ਫੂਡ 48 ਘੰਟੇ ਦੇ ਨੋਟਿਸ ਦੇ ਉੱਤੇ ਯੂਨਾਈਟਿਡ ਸਿੱਖਸ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜਾ ਕਮਿਊਨਿਟੀ ਸਰਵਿਸ ਵਿੰਗ ਹੈ ਉਹਦੇ ਵੱਲੋਂ ਪ੍ਰੋਵਾਈਡ ਕੀਤੇ ਗਏ। ਸੋ ਇੱਕ ਥਾਂ ਦੀ ਗੱਲ ਨਹੀਂ ਹੈ, ਦੁਨੀਆ ਭਰ 'ਚ ਕੋਈ ਮਾਸਕ ਵੰਡ ਰਿਹਾ, ਕੋਈ ਦਵਾਈਆਂ ਦੇ ਰਿਹਾ, ਕੋਈ ਘਰਾਂ 'ਚ ਪਹੁੰਚਾ ਰਿਹਾ। ਫਿਰ ਇਹੀ ਨਹੀਂ ਹੈ, ਅਸੀਂ ਬਹੁਤ ਵਾਰ ਟਰੱਕਿੰਗ ਜਾਂ ਦੂਸਰਿਆਂ ਦੇ ਕੰਮ ਨੂੰ ਜਿਹੜਾ ਉਹ ਹੀਣਤਾ ਦੇ ਨਾਲ ਦੇਖਦੇ ਹਾਂ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਿ ਬਹੁਤ ਸਾਰੇ ਦੂਸਰੇ ਲੋਕ ਘਰਾਂ 'ਚ ਬਹਿਣ ਵੱਲ ਗਏ, ਇਹ ਜਿਹੜੀ ਸਪਲਾਈ ਲਾਈਨ ਹੈ, ਸਿੱਖ ਟਰੱਕਰਸ ਨੇ ਕੋਈ ਪਰਵਾਹ ਨਹੀਂ ਕੀਤੀ ਹੈ। ਬੇਸ਼ੱਕ ਉਸ ਦਾ ਉਹਨਾਂ ਨੂੰ ਫਾਈਨੈਂਸ਼ੀਅਲ ਵੀ ਫਾਇਦਾ ਹੋਇਆ, ਪਰ ਇਹ ਉਹ ਪੀਰੀਅਡ ਸੀ ਕਿ ਦੂਸਰੇ ਜਿਹੜੇ ਨਸਲਾਂ ਦੇ ਜਾਂ ਦੂਜੇ ਨੇ ਉਹ ਖਤਰੇ 'ਚ ਨਹੀਂ ਸੀ ਜਾਣਾ ਚਾਹੁੰਦੇ, ਪਰ ਆਪਣਿਆਂ ਨੂੰ ਇਹ ਵੀ ਲੱਗਦਾ ਸੀ ਵੀ ਨਹੀਂ ਇਹ ਅਸੀਂ ਮਦਦ ਕਰਨੀ ਹੈ। ਹੁਣ ਇਹ ਜਿਹੜਾ ਸਾਰਾ ਨੈਰੇਟਿਵ ਆਪਣੇ ਆਪ 'ਚ ਨਿਕਲਿਆ, ਇਹਦੇ 'ਚ ਇਹ ਨਹੀਂ ਹੈ ਵੀ ਕੋਈ ਸਾਡੀ ਬੜੀ ਕੋਈ ਸਟਰੋਂਗ ਜਥੇਬੰਦੀ ਅਕਾਲ ਤਖਤ 'ਤੇ ਹੈ ਜਾਂ ਕੋਈ ਐਸਾ ਨੈਟਵਰਕ ਹੈ ਜਿਹਨੇ ਸਾਰਿਆਂ ਨੂੰ ਹਦਾਇਤ ਕੀਤੀ, ਜਿਵੇਂ ਕੈਥੋਲਿਕ ਚਰਚ ਦੇ ਮਾਮਲੇ 'ਚ ਹੁੰਦਾ, ਉਹਨਾਂ ਦਾ ਇੱਕ ਸੈਂਟਰ ਹੈ, ਜਾਂ ਦੂਸਰਿਆਂ ਦਾ ਜਿਵੇਂ ਉਹਨਾਂ ਦਾ ਜਿਨ੍ਹਾਂ ਨੂੰ ਅਸੀਂ ਇਸਮਾਈਲੀ ਕਹਿੰਦੇ ਹਾਂ, ਉਹਨਾਂ ਦਾ ਇੱਕ ਆਪਣਾ ਨੈਟਵਰਕ ਹੈ, ਆਗਾ ਖਾਨ ਔਰ ਦੂਜਾ ਤੀਜਾ ਜੀ। ਇੱਥੇ ਇੰਡੀਪੈਂਡੈਂਟ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਇਹ ਵੀ ਹੁੰਦਾ ਕਿ ਜੀ ਦੇਖੋ ਗੁਰਦੁਆਰਿਆਂ 'ਚ ਮੈਨੇਜਮੈਂਟਾਂ, ਕਮੇਟੀਆਂ, ਇਹ ਉਹ ਲੜਾਈ ਪੜਾਈ ਨਹੀਂ। ਇਹ ਸਭ ਦੇ ਬਾਵਜੂਦ, ਔਰ ਅੱਜ ਹੀ ਮੈਂ ਇੱਕ ਸੁਣ ਰਿਹਾ ਸੀ, ਇੱਕ ਨੇ ਅਸਿਸਟੈਂਟ ਪ੍ਰੋਫੈਸਰ ਹੈ ਇੱਥੇ ਕਿਸੇ ਯੂਨੀਵਰਸਿਟੀ ਦਾ,
ਡਿਵਾਈਡਡ ਦੇਸਿਸ ਦੀ ਉਹਨੇ ਇੱਕ ਕਿਤਾਬ ਲਿਖੀ ਹੈ, ਤਾਂ ਉਹਦੇ 'ਚ ਵੀ ਉਹਨੇ ਕਿਹਾ ਜੀ 9/11 ਹੋਇਆ ਔਰ ਜਿਹੜੀ ਪਹਿਲਾ ਵਾਕਿਆ ਜਿਹੜਾ ਜਿਸ ਦੇ ਵਿੱਚ ਮੈਸਾ ਅਰੀਜ਼ੋਨਾ ਦੇ ਵਿੱਚ 4-5 ਦਿਨ ਬਾਅਦ 9/11 ਦਾ ਇੱਕ ਸਿੱਖ ਬਲਬੀਰ ਸਿੰਘ ਸੋਢੀ ਦਾ ਮਰਡਰ ਹੋਇਆ ਔਰ ਇੱਕ ਨਵਾਂ ਚੈਲੰਜ ਆ ਗਿਆ। ਹੁਣ ਇਸ ਸਭ ਦੇ ਚੱਲਦੇ ਆ ਜੇ ਅਸੀਂ 9/11 ਤੋਂ ਬਾਅਦ ਐਸਾ ਵੀ ਪੀਰੀਅਡ ਆਇਆ ਕਿ ਭਾਈ ਜਿਨ੍ਹਾਂ ਨੇ ਸ਼ੌਕੀਆ ਦਾੜੀ ਰੱਖੀ ਸੀ ਜਾਂ ਦੂਜੇ ਗੈਰ ਸਿੱਖਾਂ ਨੇ ਉਹਨਾਂ ਨੂੰ ਵੀ ਲੱਗਾ ਕਿ ਵੀ ਨਹੀਂ ਇਹ ਹੈ ਔਰ ਸਾਡੀ ਲੋਕ ਪੱਗ ਕਿਸੇ ਨੇ ਉਸਾਮਾ ਨਾਲ ਜੋੜਿਆ, ਟੀਵੀ ਦੇ ਉੱਤੇ ਇਮੇजेस ਚੱਲ ਰਹੇ ਨੇ, ਹੇਟ ਕ੍ਰਾਈਮ ਵੱਧ ਗਏ, ਲੇਕਿਨ ਸਿੱਖਾਂ ਨੇ ਗਿਵ ਅਪ ਨਹੀਂ ਕੀਤਾ ਔਰ ਉਹਦੇ 'ਚੋਂ ਰਾਦਰ ਉਸ ਸਾਰੇ 'ਚੋਂ ਆਪਣੀ ਪਛਾਣ ਕੱਢੀ। ਸਾਡੇ ਯੰਗਸਟਰਸ ਬਾਹਰ ਨਿਕਲੇ, ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਦੂਜਿਆਂ ਨੇ ਕਿਵੇਂ ਪਾਬੰਦੀਆਂ ਜੇ ਜਹਾਜ਼ਾਂ ਦੇ ਉੱਤੇ ਫਲਾਈ ਕਰਨ ਦੇ ਉੱਤੇ ਸੀ, ਦੂਸਰਿਆਂ ਸੀ, ਇੱਕ ਪਾਸੇ ਖੌਫ ਸੀ, ਡਰ ਸੀ, ਲੇਕਿਨ ਹਰ ਪਲੇਟਫਾਰਮ ਦੇ ਉੱਤੇ ਆਪਣੀ ਰੈਕਗਨੀਸ਼ਨ ਕਰਵਾਈ, ਹਰ ਪਲੇਟਫਾਰਮ ਦੇ ਉੱਤੇ ਜਿਹੜਾ ਸਿੱਖਾਂ ਨੇ ਆਪਣੀ ਥਾਂ ਬਣਾਈ। ਹੁਣ ਇਹ ਜਿਹੜਾ ਗੁਰੂਆਂ ਦੀ ਰਹਿਮਤ ਦਾ ਸਦਕਾ ਬਹੁਤ ਵਾਰੇ ਹੁੰਦਾ ਹੈ, ਨਕਲ ਕਰਨ ਨੂੰ ਤਾਂ ਤੁਸੀਂ ਜੋ ਮਰਜ਼ੀ ਕਰ ਲਓ ਜੀ, ਸਿੱਖ ਲੰਗਰ ਲਾਉਂਦੇ ਨੇ, ਇਹ ਨਹੀਂ ਹੈ ਉਹਨਾਂ ਨੇ ਜਾਂ ਛਬੀਲ ਲਾਉਂਦੇ ਨੇ, ਉਹਨਾਂ ਨੇ ਵੀ ਕੋਈ ਨਿਰਜਲਾ ਇਕਾਦਸ਼ੀ ਦੂਜੇ ਤੀਜੇ ਦਾ ਡਰਾਮਾ ਸ਼ੁਰੂ ਕੀਤਾ ਜਾਂ ਕਦੇ ਹੋਰ ਹੁੰਦਾ ਜੀ ਲੰਗਰ, ਉਹਨਾਂ ਦਾ ਦੁਪਹਿਰ ਤੱਕ ਮੁੱਕਿਆ ਹੁੰਦਾ ਕੰਮ। ਇੱਥੇ ਇਸ ਸਾਰੇ ਦੇ ਪਿੱਛੇ ਜਦੋਂ ਅਸੀਂ ਸਿੱਖੀ ਦੇ ਇਹਨਾਂ ਗੁਣਾਂ ਦੀ ਗੱਲ ਕਰਦੇ ਹਾਂ ਤੇ 10 ਗੁਰੂ ਸਾਹਿਬਾਨ ਦੀ ਕਮਾਈ ਹੈ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ 1469 'ਚ ਹੁੰਦਾ ਹੈ, 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। 230 ਸਾਲਾਂ 'ਚ ਜਿੰਨੀ ਕਮਾਈ ਉਸ ਧਰਤੀ ਦੇ ਉੱਤੇ ਔਰ ਜਿਵੇਂ ਸਿੱਖ ਦੀ ਪ੍ਰੋਗਰਾਮਿੰਗ ਹੋਈ ਉਸ ਦੀ ਘਾੜਤ ਘੜੀ ਗਈ। ਇਕੱਲਾ ਇਹੀ ਨਹੀਂ ਕਿ ਵੀ ਅਸੀਂ ਇੱਕ ਹਿਊਮੈਨਿਟੇਰੀਅਨ ਜਾਂ ਇੱਕ ਫਰਾਖ ਦਿਲੀ ਦੇ ਨਾਲ ਦੂਸਰਿਆਂ ਦੀ ਮਦਦ ਲਈ ਉਤਰਦੇ ਹਾਂ, ਜਸਟਿਸ ਲੈਣ ਦੇ ਲਈ। ਤੁਸੀਂ ਇੱਥੇ ਵੀ ਬਲੈਕ ਲਾਈਵਜ਼ ਮੈਟਰ ਆਇਆ, ਤੁਹਾਨੂੰ ਸਿੱਖ ਨੌਜਵਾਨ ਮੂਹਰੇ ਖੜੇ ਨਜ਼ਰ ਆਉਂਦੇ ਸੀ ਕਿ ਵੀ ਨਹੀਂ ਇਹਨਾਂ ਦੇ ਨਾਲ ਧੱਕਾ ਹੋ ਰਿਹਾ। ਫਲਸਤੀਨੀਆਂ ਦਾ ਇਸ਼ੂ ਆਉਂਦਾ ਹੈ, ਸਿੱਖ ਨਾਲ ਜਾ ਕੇ ਖਲੋ ਜਾਂਦੇ ਨੇ। ਕਸ਼ਮੀਰੀਆਂ ਦਾ ਇਸ਼ੂ ਆਉਂਦਾ। ਹੁਣ ਵੀ ਜਦੋਂ ਮਨੀਪੁਰ ਵਾਲੇ ਇਸ਼ੂ ਦੇ ਉੱਤੇ ਜਦ ਮੈਂ ਦੇਖ ਰਿਹਾ ਸੀ, ਸਾਡੀ TV 84 ਦੇ ਐਂਕਰ ਨੇ, ਯੂਨੀਵਰਸਿਟੀ ਦੀਆਂ ਬੱਚੀਆਂ ਨੇ ਔਰ ਦੂਸਰੇ ਪ੍ਰੋਟੈਸਟ ਕਰ ਰਹੀਆਂ, ਇੱਕ ਸਿੱਖ ਲੜਕੀ ਹੈ, ਉਹ ਕਹਿ ਰਹੀ ਹੈ ਕਿ ਜੀ ਅਸੀਂ ਨਹੀਂ ਬੈਠਾਂਗੇ ਆਰਾਮ ਨਾਲ, ਸਾਨੂੰ ਜਿਹੜਾ ਇਹ ਧੱਕੇ ਦੇ ਖਿਲਾਫ ਅਸੀਂ ਖਲੋਵਾਂਗੇ। ਸੋ ਇਹ ਜਿਹੜੇ ਸਾਰੇ ਗੁਣ ਨੇ ਔਰ ਅਸੀਂ ਸਮਝਦੇ ਹਾਂ ਵੀ ਇਹੀ ਜੇ ਭਾਰਤੀ ਹਕੂਮਤ 39 ਸਾਲ 'ਚ ਟਿੱਲ ਲਾ ਕੇ ਵੀ ਔਰ ਫਾਈਨਲੀ ਉਹ ਉਸ ਗੰਦੀ ਖੇਡ ਤੇ ਉਤਰ ਆਏ ਕਿ ਵੀ ਫਿਜ਼ੀਕਲ ਅਸੈਸੀਨੇਸ਼ਨ ਕਰ ਦਿਓ, ਜੋ ਕੰਮ ਉਹਨਾਂ ਨੇ ਭਾਈ ਪਰਮਜੀਤ ਸਿੰਘ ਪੰਜਵਾੜ ਜਾਂ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕੀਤਾ ਜਾਂ ਅਵਤਾਰ ਸਿੰਘ ਖੰਡੇ ਦੇ ਮਾਮਲੇ 'ਚ ਕੋਈ ਹੋਰ ਕੰਸਪੀਰੇਸੀ ਕੀਤੀ। ਸੋ ਇਸ ਸਭ ਨੂੰ ਕੋਈ ਨੈਰੇਟਿਵ ਦੇਣਾ ਤਾਂ ਜ਼ਰੂਰੀ ਹੈ, ਕੋਈ ਆਵਾਜ਼ ਦੇਣੀ ਤਾਂ ਜ਼ਰੂਰੀ ਹੈ। ਹਰ ਕੋਈ ਆਪੋ ਆਪਣਾ ਯਤਨ ਕਰਦਾ। ਅਸੀਂ TV 84 ਦੇ ਪਲੇਟਫਾਰਮ ਨੂੰ ਜਿਹੜਾ ਦਸੰਬਰ 2012 'ਚ ਸਾਡੇ ਮਿੱਤਰ ਔਰ ਜਿਨ੍ਹਾਂ ਦਾ ਇਹ ਬ੍ਰੇਨ ਚਾਈਲਡ ਵੀ ਔਰ ਜਿਨ੍ਹਾਂ ਦੀ ਜਿਹੜੀ ਸੋਚ ਇਹਨਾਂ ਜਦੋਂ ਤੱਕ ਉਹ ਸਾਥੋਂ ਵਿਛੜੇ ਨਹੀਂ ਨੇ, TV 84 ਦੇ ਨਾਲ ਹੀ ਉਹ ਜੁੜੇ ਹੋਏ ਸੀ ਔਰ ਉਹਨਾਂ ਦੀ ਲੈਗੇਸੀ ਨੂੰ ਹੀ ਅਸੀਂ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਅਸੀਂ ਵੀਰ ਅਮਨਵੀਰ ਸਿੰਘ ਔਰ ਵੀਰ ਗੋਵਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਸਾਨੂੰ ਰੈਗੂਲਰਲੀ ਹਮਾਇਤ ਕਰਦੇ ਨੇ ਔਰ ਖਾਸ ਤੌਰ ਤੇ ਜਿਹੜੀ ਉਹਨਾਂ ਦੀ ਇਮੋਸ਼ਨਲ ਸਪੋਰਟ ਵੀ ਹੈ, ਫਾਈਨੈਂਸ਼ੀਅਲ ਸਪੋਰਟ ਦੇ ਨਾਲ ਨਾਲ, ਉਹ ਸਾਡੇ ਲਈ ਬਹੁਤ ਵੱਡਾ ਜਿਹੜਾ ਹੈ ਹੌਸਲਾ ਹੈ ਔਰ ਸਾਨੂੰ ਉਹ ਹਿੰਮਤ ਵੀ ਦਿੰਦੀ ਹੈ। ਗੱਲ ਤੁਸੀਂ ਹਿੰਦੂ ਮਿਥਿਹਾਸ ਦੀ ਕੀਤੀ। ਇੱਕ ਗੱਲ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਭਾਈ ਅਸੀਂ ਕਿਸੇ ਦੇ ਵੀ ਧਾਰਮਿਕ ਜਜ਼ਬਾਤਾਂ ਦੇ ਉੱਤੇ ਕਦੇ ਵੀ ਚੋਟ ਕਰਨ ਦੀ ਸਾਡੀ ਕੋਸ਼ਿਸ਼ ਨਹੀਂ ਹੁੰਦੀ। ਹਾਲਾਂਕਿ ਜਦੋਂ ਤੁਸੀਂ ਕਿਸੇ ਚੀਜ਼ ਦਾ ਕੰਪੈਰੀਜ਼ਨ ਕਰਨਾ ਹੈ, ਜਿਹਨੂੰ ਤੁਲਨਾਤਮਕ ਅਧਿਐਨ ਕਿਹਾ ਜਾਂਦਾ ਹੈ, ਤੇ ਫਿਰ ਤੁਸੀਂ ਉਹੀ ਸਹਾਰਾ ਲਓਗੇ ਜਾਂ ਉਸੇ ਹੀ ਦਲੀਲ ਨੂੰ ਇਸਤੇਮਾਲ ਕਰੋਗੇ ਜਿਹੜੇ ਕਿ ਉਹਨੂੰ ਆਪਣਾ ਸਰਮਾਇਆ ਕਹਿੰਦੇ ਨੇ, ਆਪਣਾ ਗੌਰਵ ਕਹਿੰਦੇ ਨੇ, ਪ੍ਰਾਚੀਨ ਯੁੱਗ ਕਹਿੰਦੇ ਨੇ, ਪ੍ਰਾਚੀਨ ਕਾਲ ਹਿੰਦੂ ਪ੍ਰਾਈਡ ਦੇ ਨਾਲ ਜੋੜਦੇ ਨੇ। ਤੇ ਫਿਰ ਅਸੀਂ ਵੀ ਜੇ ਅੱਜ ਦੀ ਸਿਚੁਏਸ਼ਨ ਜੋ ਭਾਰਤ ਦੇ ਵਿੱਚ ਬਣੀ ਹੋਈ ਹੈ ਮੋਦੀ ਰਾਜ ਦੇ ਇਹਨਾਂ 9 ਸਾਲਾਂ 'ਚ ਇਨ ਪਾਰਟਿਕੂਲਰ ਔਰ ਭਾਰਤ ਦੇ 75 ਸਾਲ ਦੇ ਰਾਜ ਦੇ ਵਿੱਚ ਇਨ ਜਨਰਲ, ਤੇ ਫਿਰ ਅਸੀਂ ਵੀ ਜੇ ਕੋਈ ਪੈਰਲਲ ਡਰਾ ਕਰਾਂਗੇ ਤੇ ਉੱਥੋਂ ਹੀ ਕਰਾਂਗੇ ਜਿੱਥੇ ਇਹਨਾਂ ਦਾ ਜੋ ਸੋਰਸ ਹੈ। ਹੁਣ ਜਦੋਂ ਵੀ ਆਪਣੇ ਲੋਕਾਂ ਨੂੰ ਜਿਨ੍ਹਾਂ ਨੇ ਅੰਨਾ ਬਣਾ ਦਿੱਤਾ ਹੋਇਆ, ਇੱਕ ਪਾਸੇ ਨਫ਼ਰਤ ਨਾਲ ਭਰਿਆ ਹੋਇਆ
ਔਰ ਇੱਕ ਪਾਸੇ ਪ੍ਰੋਪੇਗੈਂਡਾ ਔਰ ਪ੍ਰਚਾਰ ਦੇ ਨਾਲ ਇੱਕ ਐਸਾ ਨੈਰੇਟਿਵ ਕਿ ਜੀ ਕੋਈ ਐਸਾ ਯੁੱਗ ਭਾਰਤ ਦੇ ਵਿੱਚ ਸੀ, ਪ੍ਰਾਚੀਨ ਭਾਰਤ। ਪਹਿਲਾਂ ਤਾਂ ਜਦੋਂ ਪ੍ਰਾਚੀਨ ਲਫ਼ਜ਼ ਕਿਹਾ ਜਾਂਦਾ ਹੈ ਉਹਦੀ ਕੋਈ ਸਮਾਂ ਸੀਮਾ ਨਹੀਂ ਹੁੰਦੀ ਕਿ ਪ੍ਰਾਚੀਨ 2000 ਸਾਲ ਪਹਿਲਾਂ ਦਾ ਹੈ, 3000 ਸਾਲ ਪਹਿਲਾਂ ਦਾ ਹੈ, 5000 ਸਾਲ ਪਹਿਲਾਂ ਦਾ। ਹੁਣ ਜਦੋਂ ਇਹਨਾਂ ਨੇ ਯੁਗਾਂ ਦੀ ਗੱਲ ਵੀ ਕੀਤੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜੋ ਇਹਨਾਂ ਦਾ ਮਿਥਿਹਾਸ ਜਾਂ ਇਤਿਹਾਸ ਜਾਂ ਲਕੋਕਤੀਆਂ ਜਾਂ ਫੋਕਲੋਰ ਜੋ ਵੀ ਨਿਕਲਦਾ ਉਹ ਬ੍ਰਾਹਮਣ ਦੀ ਫਿਟ ਆਫ ਇਮੈਜੀਨੇਸ਼ਨ ਹੈ। ਕਿਉਂਕਿ 3500 ਸਾਲ ਤੋਂ ਜਿਹੜੀ ਰਿਜ਼ਰਵੇਸ਼ਨ ਹੈ ਨੌਲੇਜ ਦੇ ਉੱਤੇ ਉਹ ਬ੍ਰਾਹਮਣ ਦੀ ਹੈ, ਉਹਨੇ ਬਾਕੀਆਂ ਨੂੰ ਤਾਂ ਬਾਹਰ ਕਰਤਾ। ਵਿਦਿਆ ਦੇਣੀ ਤੇ ਵਿਦਿਆ ਲੈਣੀ ਜਿਹੜੀ ਹੈ ਉਹ ਬ੍ਰਾਹਮਣ ਦਾ ਹੀ ਹਕੂਕ ਹੈ। ਔਰ 3500 ਸਾਲ ਤੋਂ ਬਾਕੀ ਤਾਂ ਅੰਨੇ ਬਣਾ ਦਿੱਤੇ, ਅਕਲ ਦੇ ਅੰਨੇ, ਕਿਉਂਕਿ ਵਿਦਿਆ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਜੇ ਐਜੂਕੇਸ਼ਨ ਤੇ ਹੀ ਤੁਹਾਡਾ ਕੰਟਰੋਲ ਹੈ, ਤੁਸੀਂ ਕਿਸੇ ਨੂੰ ਪੜ੍ਹਨ ਹੀ ਨਹੀਂ ਦੇਣਾ। ਅੱਧਿਓਂ ਜ਼ਿਆਦਾ ਨੂੰ ਤੁਸੀਂ ਔਰਤਾਂ ਔਰ ਸ਼ੂਦਰਾਂ ਨੂੰ ਇਹ ਆਰਡਰ ਕੱਢੇ ਹੋਏ ਨੇ ਆਪਣੀ ਮਨੂ ਸਮ੍ਰਿਤੀ 'ਚ ਕਿ ਵੀ ਜੇ ਸ਼ੂਦਰ ਦੇ ਕੰਨ ਦੇ ਵਿੱਚ ਵੇਦ ਮੰਤਰ ਪੈ ਜਾਏ ਤੇ ਸਿੱਕਾ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਦਿਓ, ਤੇ ਜੇ ਉਹ ਮੰਤਰਾਂ ਦਾ ਉਚਾਰਨ ਕਰਨ ਲੱਗ ਜਾਏ ਤਾਂ ਉਹਦੀ ਜੀਭ ਕੱਟ ਦਿਓ। ਸੋ ਜੋ ਵੀ ਨੈਰੇਟਿਵ ਹੈ ਇਹਨਾਂ ਦਾ ਹੀ ਹੈ। ਸੋ ਇਹਨਾਂ ਨੇ ਇੱਕ ਪਾਸੇ ਤਾਂ ਵੇਦ ਸ਼ਾਸਤਰ ਸਿਮਰਤੀਆਂ ਜਿਹੜੀਆਂ ਫਿਟ ਆਫ ਇਮੈਜੀਨੇਸ਼ਨ 'ਚੋਂ ਫਿਲਾਸਫੀ ਦੇ ਨਾਲ ਉਲਝਾਉਣ ਲਈ ਰੱਖੀਆਂ, ਉਹ ਜਿਹਨਾਂ ਦੇ ਕੋਲ ਥੋੜ੍ਹੀ ਬਹੁਤ ਅਕਲ ਹੈ ਉਹਦੇ 'ਚ ਉਲਝੇ ਹੁੰਦੇ ਨੇ। ਤੇ ਆਮ ਜਿਹੜਾ ਆਵਾਮ ਸੀ ਉਹਦੀ ਕੰਜ਼ੰਪਸ਼ਨ, ਕਿਉਂਕਿ ਆਮ ਬੰਦਾ ਤਾਂ ਫਿਲਾਸਫਰ ਨਹੀਂ ਹੁੰਦਾ ਜੀ, ਉਸ ਦੀ ਕੰਜ਼ੰਪਸ਼ਨ ਦੇ ਲਈ ਉਹਨਾਂ ਨੇ ਫਿਰ 18 ਪੁਰਾਣ ਜਿਹੜੇ ਨੇ ਉਹ ਘੜੇ। ਪੁਰਾਣ ਜਿਹੜਾ ਹੈ ਉਹ ਬਹੁਤ ਵੱਡੀ ਜਿਹੜੀ ਹੈ ਉਸ ਦੀ ਮਿਥਿਹਾਸ ਦੀ ਬੈਕਗਰਾਉਂਡ ਹੈ, ਕਹਾਣੀਆਂ ਨੇ ਉਸ ਦੇ ਵਿੱਚ, ਬੜੇ ਬੜੇ ਗਪੌੜ ਵੀ ਨੇ, ਬੜੇ ਬੜੇ ਜਿਹੜੇ ਨੇ ਉਹ ਦਾਅਵੇ ਵੀ ਨੇ। ਔਰ ਉਸੇ ਹੀ ਮਹਾਭਾਰਤ ਪੁਰਾਣ ਦਾ ਹਿੱਸਾ ਹੈ ਜਿਹਦੇ ਚੋਂ ਕਿ ਗੀਤਾ ਨਿਕਲਦੀ ਹੈ, ਕਿਉਂਕਿ ਜਿਹੜਾ ਗੀਤਾ ਹੈ ਉਹ ਹਿੱਸਾ ਹੈ ਮਹਾਭਾਰਤ ਪੁਰਾਣ ਦਾ। ਔਰ ਗੀਤਾ ਦੀ ਕਹਾਣੀ ਜਿਹੜੀ ਹੈ ਉਹਦੇ ਨਾਲ ਇਹ ਹੈ ਜੋੜੀ ਜਾਂਦੀ ਕਿ ਜਦੋਂ ਕੌਰਵ ਔਰ ਪਾਂਡਵਾਂ ਦੀਆਂ ਫੌਜਾਂ ਇੱਕ ਦੂਜੇ ਦੇ ਸਾਹਮਣੇ ਹੋਈਆਂ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ, ਜਿਹੜਾ ਅੱਜ ਹਰਿਆਣੇ ਦੇ ਵਿੱਚ ਹੈ। ਔਰ ਉੱਥੇ ਜਦੋਂ ਕਿ ਅਰਜਨ ਨੇ ਦੇਖਿਆ ਕਿ ਭਾਈ ਇੱਧਰ ਮੇਰਾ ਚਾਚਾ ਹੈ, ਇੱਧਰ ਤਾਇਆ ਹੈ, ਇੱਧਰ ਮੇਰਾ ਗੁਰੂ ਦਰੋਣਾਚਾਰੀ ਹੈ, ਇੱਧਰ ਭੀਸ਼ਨ ਪਿਤਾਮਾ ਹੈ, ਇੱਧਰ ਫਲਾਣਾ ਹੈ, ਇੱਧਰ ਅਸ਼ਵਥਾਮਾ ਹੈ, ਤੇ ਉਹਨੇ ਆਪਣਾ ਤੀਰ ਕਮਾਨ ਰੱਖਤਾ ਕਿ ਵੀ ਮੈਂ ਨਹੀਂ ਲੜਨਾ ਹੈ। ਔਰ ਜਿਹੜੀ ਸਾਰੀ ਗੀਤਾ ਇਸ ਚੋਂ ਨਿਕਲੀ ਕਿ ਕ੍ਰਿਸ਼ਨ ਜੀ ਨੇ, ਜਿਨ੍ਹਾਂ ਨੂੰ ਦੁਆਪਰ ਦਾ ਅਵਤਾਰ ਕਿਹਾ ਜਾਂਦਾ। ਹੁਣ ਜਦੋਂ ਮੈਂ ਸਮਾਂ ਸੀਮਾ ਦੀ ਗੱਲ ਕੀਤੀ ਹੈ, ਕਿਉਂਕਿ ਇਹਨਾਂ ਨੇ ਜਦੋਂ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਦੀ ਗੱਲ ਵੀ ਕੀਤੀ ਤਾਂ ਉਹਨੂੰ ਮਿਲੀਅਨਸ ਆਫ ਈਅਰਸ ਬੈਕ ਦੱਸਿਆ ਹੋਇਆ। ਹਾਲਾਂਕਿ ਇਹ ਤੁਹਾਨੂੰ ਚਾਰਾਂ ਹੀ ਯੁਗਾਂ ਨੂੰ 8000 ਸਾਲ ਦੇ ਵਿੱਚ ਫਿੱਟ ਕਰਨਾ ਪੈਣਾ ਹੈ ਮੈਕਸਿਮਮ। ਅੱਬਲ ਤਾਂ 6000 ਹੀ, ਕਿਉਂਕਿ ਉਸ ਤੋਂ ਬਿਯੋਂਡ ਤਾਂ ਜੇ ਗੁਫਾਵਾਂ ਦੀ ਦੁਨੀਆ ਫਿਰ ਤਾਂ ਬਿਲੀਅਨਸ ਆਫ ਈਅਰਸ ਹੈ। ਲੇਕਿਨ ਜਿਹੜਾ ਔਰ ਉਹਦੇ 'ਚ ਉਹ ਫਿੱਟ ਉਹਨਾਂ ਨੂੰ ਫਿਰ ਲੱਗਦਾ ਹੁੰਦਾ ਵੀ ਅਸੀਂ ਜਦੋਂ ਪ੍ਰਾਚੀਨ ਭਾਰਤ ਕਹਿੰਦੇ ਆ ਲੋਕਾਂ ਨੂੰ ਤਾਂ ਅਸੀਂ ਉਹ ਇੱਕ ਕਲਪਨਾ ਦਿਖਾਈ ਹੋਈ ਹੈ ਕਿ ਸਤਯੁਗ ਦੇ ਵਿੱਚ ਸਭ ਕੁਝ ਸੱਚ ਸੀ, ਤ੍ਰੇਤੇ ਦਾ, ਔਰ ਉਹਦੇ 'ਚ ਫਿਰ ਅਵਤਾਰ ਵੀ ਬਣਾਏ ਹੋਏ ਨੇ। ਸਤਯੁਗ ਦੇ ਅਵਤਾਰ ਬਲਰਾਮ ਨੇ, ਤ੍ਰੇਤੇ ਦੇ ਅਵਤਾਰ ਰਾਮਚੰਦਰ ਨੇ, ਦੁਆਪਰ ਦੇ ਅਵਤਾਰ ਜਿਹੜੇ ਨੇ ਕ੍ਰਿਸ਼ਨ ਜੀ ਨੇ। ਹੁਣ ਫਿਰ ਉਹ ਵਕਤ ਦੇ ਨਾਲ ਉਹਨੂੰ ਕਿਵੇਂ ਫਿੱਟ ਕਰਨ। ਹੁਣ ਗੱਲ ਜਿਹੜੀ ਜਿੱਥੇ ਤੱਕ ਮਹਾਭਾਰਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਔਰ ਗੀਤਾ ਨੂੰ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ, ਹੁਣ ਤਾਂ ਉਹਨਾਂ ਨੇ ਈਵਨ ਇੰਡੀਆ ਦੀ ਸੈਕੂਲਰ ਟ੍ਰੈਡੀਸ਼ਨ ਪਾਸੇ ਰੱਖ ਕੇ ਜਦੋਂ ਕੋਈ VIP ਦੂਜਾ ਜਾਂਦਾ ਉਹਨੂੰ ਗੀਤਾ ਭੇਟ ਕਰਦੇ ਨੇ। ਔਰ ਉਹ ਉਸ ਦੀਆਂ ਕਈ ਜ਼ਮਾਨਾਂ ਦੇ ਵਿੱਚ ਟਰਾਂਸਲੇਸ਼ਨ ਔਰ ਇੱਧਰ ਉੱਧਰ ਉਸ ਨੂੰ ਵਡਿਆਇਆ ਹੋਇਆ। ਸਾਡਾ ਉਹ ਵਿਸ਼ਾ ਨਹੀਂ ਹੈ, ਪਰ ਗੱਲ ਮਹਾਭਾਰਤ ਤੱਕ ਪਹੁੰਚਦੀ ਕਿਵੇਂ ਹੈ, ਜਿਸ ਦੇ ਵਿੱਚ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੀ ਸਾਡੀ ਪ੍ਰਾਚੀਨ ਸੱਭਿਅਤਾ ਦਾ ਪੂਰਨ ਵਿਕਾਸ ਸੀ ਉਹ ਮਹਾਭਾਰਤ ਨੇ ਉਸ ਦਾ ਅੰਤ ਕਰ ਦਿੱਤਾ। ਉਸ ਦੇ ਲਈ ਉਹ ਜਿਹੜੇ ਤੀਰ ਛੱਡਦੇ ਨੇ, ਜਿਹਨੂੰ ਅਗਨੀ ਬਾਣ ਕਹਿੰਦੇ ਨੇ, ਉਹਨੂੰ ਨਿਊਕਲੀਅਰ ਮਿਜ਼ਾਈਲਾਂ ਕਹਿੰਦੇ ਨੇ। ਕਹਿੰਦੇ ਜੀ ਉਹ ਤਾਂ ਸਾਡਾ ਨਿਊਕਲੀਅਰ ਟਿਪਡ ਅਗਨੀ ਬਾਣ ਸੀ, ਉਹਦੇ 'ਚ ਇਹ ਵੀ ਸੀ, ਉਹ ਵੀ ਇੱਕ ਵੱਖਰਾ ਵਿਸ਼ਾ ਸੀ, ਉਹਨੂੰ ਵੀ ਪਾਸੇ ਛੱਡ ਦਿੰਦੇ। ਪਰ ਜਿਹੜੀ ਗੱਲ ਮਹਾਭਾਰਤ ਤੱਕ ਜਾਂਦੀ ਹੈ ਔਰ ਪ੍ਰਾਚੀਨ ਭਾਰਤ ਦਾ ਜੇ ਇਹਨਾਂ ਦਾ ਗੌਰਵ ਦੇਖਣਾ ਹੋਏ, ਕਿਉਂਕਿ ਅੱਜ ਜਦੋਂ ਇਹ ਖੁਦ ਹੀ ਢੋਲ ਵਜਾ ਕੇ ਕਹਿੰਦੇ ਨੇ ਵੀ ਅਸੀਂ ਵਿਸ਼ਵ ਗੁਰੂ ਬਣ ਗਏ, ਤਾਂ ਫਿਰ ਦੇਖਣਾ ਹੋਏਗਾ ਵੀ ਜਿਹੋ ਜੇ ਅੱਜ ਇਹਨਾਂ ਦੇ ਵਿਸ਼ਵ ਗੁਰੂਆਂ ਦਾ ਹਾਲ ਹੈ, ਇਹੋ ਜਿਹਾ ਇਹਨਾਂ ਦਾ ਜੋ ਇਹਨਾਂ ਨੇ ਉਸ ਕਲਪਨਾ 'ਚ ਕ੍ਰੀਏਟ ਕੀਤਾ ਹੋਇਆ ਉਹ ਜਿਹਾ ਇਹਨਾਂ ਦੇ ਮਹਾਭਾਰਤ ਦਾ ਹਾਲ ਹੋਏਗਾ। ਲੇਕਿਨ ਫਿਰ ਵੀ ਜੇ ਇਹਨਾਂ ਦੀ ਵਰਜਨ ਨੂੰ ਹੀ ਲੈਣਾ ਹੋਏ ਕਿ ਭਾਈ ਇਹ ਕੌਰਵ ਤੇ ਪਾਂਡਵ ਕਜ਼ਨ ਨੇ, ਭਰਾ ਨੇ, 5 ਪਾਂਡਵ ਨੇ, ਯੁਧਿਸ਼ਟਰ ਹੈ,
अर्जुन है और भीम है, नकुल है, सहदेव है, 5 है। और दुर्योधन ਜਿਹੜਾ ਕੌਰਵ ਹੈ, ਕੌਰਵਾਂ ਦਾ ਵੱਡਾ ਭਰਾ ਹੈ, ਉਹ 100 ਭਰਾ ਨੇ। ਔਰ ਉਹਨਾਂ ਦਾ ਪਿਓ ਜਿਹੜਾ ਧ੍ਰਿਤਰਾਸ਼ਟਰ, ਜਿਸ ਦਾ ਨਾਂ ਸੀ, ਉਹ ਅੰਨਾ ਸੀ, ਬਲਾਈਂਡ ਸੀ। ਉਹਦੀ ਇੱਕ ਵੱਖਰੀ ਕਹਾਣੀ ਹੈ ਜਿਹੜੀ ਸੁਣਾਣੀ ਜਿਹੜੀ ਹੈ ਉਹ ਸ਼ਾਲੀਨਤਾ ਤੋਂ ਦੂਰ ਚਲੀ ਜਾਂਦੀ ਹੈ। ਇਹਨਾਂ ਦੀਆਂ ਕਹਾਣੀਆਂ ਤਾਂ ਪੌਰਨ ਵਾਂਗ ਨੇ, ਉਹ ਤੁਸੀਂ ਈਵਨ ਡਿਸਕਸ ਵੀ ਨਹੀਂ ਕਰ ਸਕਦੇ। ਹੁਣ ਗੱਲ ਧ੍ਰਿਤਰਾਸ਼ਟਰ ਅੰਨਾ ਸੀ, ਦੁਰਯੋਧਨ ਵੱਡਾ ਭਰਾ ਸੀ ਕੌਰਵ ਔਰ ਪਾਂਡਵ। ਔਰ ਜਿਵੇਂ ਇਹਨਾਂ ਦੀ ਕਹਾਣੀ ਮਹਾਭਾਰਤ ਜੋ ਨਿਕਲਦੀ ਹੈ ਕਿ ਭਾਈ ਉਹਨਾਂ ਨੇ ਜਿਹੜਾ ਉਹ ਫਿਰ ਹੁਣ ਅੱਜ ਯੂਨੀਫਾਰਮ ਸਿਵਲ ਕੋਡ ਬਣਾਉਣਾ ਚਾਹੁੰਦੇ ਨੇ ਕਿ ਜੀ ਇੱਕ ਅਸੀਂ ਮੁਸਲਮਾਨਾਂ ਦਾ ਵੀ ਪਰਸਨਲ ਲਾਅ ਲੈ ਲੈਣਾ, ਯਹੂਦੀਆਂ ਦਾ ਵੀ ਖਤਮ ਕਰ ਦੇਣਾ, ਈਸਾਈਆਂ ਦਾ ਵੀ ਕਰ ਦੇਣਾ, ਦੂਜਾ ਵੀ। ਕਿਸੇ ਨੇ ਪੁੱਛਿਆ ਸੀ ਕਿ ਵੀ ਇਹ ਤੁਸੀਂ ਫਿਰ ਕਿਹੜੇ ਆਪਣੇ ਕੋਈ ਹਿੰਦੂਤਵਾ ਦੇ ਅਸੂਲ 'ਤੇ ਬਣਾਓਗੇ ਵੀ ਚਲੋ ਮੁਸਲਮਾਨਾਂ ਨੇ ਤਾਂ ਜੋ ਸ਼ਰੀਅਤ ਦੇ ਥੱਲੇ ਜੇ 4 ਵਿਆਹਾਂ ਦੀ ਇਜਾਜ਼ਤ ਪਰਸਨਲ ਲਾਅ 'ਚ ਹੈ, ਉਹਨਾਂ ਦੀਆਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਨੇ, ਤੇ ਤੁਸੀਂ ਕੀ ਅਲਾਉ ਕਰੋਗੇ ਜਿਹੜਾ ਮਹਾਭਾਰਤ ਦਾ ਤੁਹਾਡਾ ਯੁੱਗ ਸੀ ਕਿ ਇੱਕ ਔਰਤ ਦੇ 5 ਪਤੀ ਹੋ ਸਕਦੇ ਨੇ, ਉਹਨੂੰ ਕਾਨੂੰਨ ਦੀ ਸ਼ਕਲ ਦਿਓਗੇ? ਉਹਨੂੰ ਕੀ ਕਰੋਗੇ? ਉਹਨੂੰ ਕਿਵੇਂ ਜਸਟੀਫਾਈ ਕਰੋਗੇ? ਕਿਉਂਕਿ ਜਿਹੜੀਆਂ ਦੋਨੋਂ ਹੀ ਟਰਮਸ ਨੇ ਜਿਹਦੇ 'ਚ ਅਸੀਂ ਉਸ ਦੀ ਗੱਲ ਕਰਦੇ, ਇਹ ਉਹਨਾਂ ਦੀ ਕਹਾਣੀ ਕਿ ਕਿਵੇਂ 5 ਪਾਂਡਵ ਜਿਹੜੇ ਨੇ, ਉਹਨਾਂ ਦੀ ਪਤਨੀ ਹੈ ਦ੍ਰੋਪਦੀ, ਉਹਨੂੰ ਉਹ ਲਿਆਏ ਨੇ ਵਿਆਹ ਕੇ, ਔਰ ਉਸ ਸਾਰੇ ਦੇ ਥੱਲੇ ਫਿਰ ਜਿਹੜਾ ਉਹਨਾਂ ਦਾ ਕਿਵੇਂ ਉਸ ਤੋਂ ਪਹਿਲਾਂ ਜਿਹੜਾ ਕਿਸ ਹੱਦ ਤੱਕ ਜਾ ਕੇ ਜੂਆ ਖੇਡਣ ਦੀ ਲੱਤ ਹੈ। ਹੁਣ ਇੱਕ ਪਾਸੇ ਇਹਨਾਂ ਦੇ ਮੋਰੈਲਿਟੀ ਅਖਲਾਕ ਕਿਸ ਲੈਵਲ ਤੱਕ ਹੈ, ਪਰ ਉਹ ਬਨਵਾਸ ਜਾਣ ਤੋਂ ਪਹਿਲਾਂ ਜਿਹਦੇ 'ਚ ਕਿ ਬਾਅਦ 'ਚ ਦ੍ਰੋਪਦੀ ਨੂੰ ਇਹ ਆਪਣਾ ਲਿਆਂਦੇ ਨੇ ਸਵੰਬਰ ਉਹਦਾ ਜਿੱਤ ਕੇ ਇਹਨਾਂ ਦੇ ਕਹਿਣ ਮੁਤਾਬਕ, ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜੀ ਕਿ ਕੌਰਵ ਜਿਹੜੇ ਭਰਾ ਨੇ ਉਹ ਉਹਨਾਂ ਨੂੰ ਸੱਦਦੇ ਨੇ ਆਪਣੇ ਮਹਿਲਾਂ ਦੇ ਵਿੱਚ ਜੂਆ ਖੇਡਣ ਦੇ ਲਈ। ਔਰ ਜਿਹੜਾ ਸੱਤਵਾਦੀ, ਇੱਕ ਪਾਸੇ ਯੁਧਿਸ਼ਟਰ ਸੱਤਵਾਦੀ ਹੈ, ਉਹ ਹਾਰਦੇ ਨੇ, ਆਪਣੀ ਔਰਤ ਨੂੰ ਵੀ ਹਾਰ ਜਾਂਦੇ ਨੇ। ਹੁਣ ਉਸ ਹੱਦ ਤੱਕ ਜਾ ਕੇ ਔਰ ਫਿਰ ਉਸ ਭਰੀ ਸਭਾ ਜਾਂ ਦਰਬਾਰ ਦੇ ਵਿੱਚ ਜੋ ਦ੍ਰੋਪਦੀ ਦਾ ਚੀਰਹਰਨ ਲਫ਼ਜ਼ ਜਿਹਦੇ ਲਈ ਵਰਤਿਆ ਜਾਂਦਾ ਹੈ ਕਿ ਭਾਈ ਉਹ ਸਾਰੇ ਬੈਠੇ ਨੇ, ਉਹਨਾਂ ਦਾ ਭੀਸ਼ਮ ਪਿਤਾਮਾ ਵੀ ਬੈਠਾ ਹੈ, ਦੁਰਯੋਧਨ ਵੀ ਬੈਠਾ ਹੈ, ਬੜੇ ਬੜੇ ਬ੍ਰਾਹਮਣ, ਬੜੇ ਬੜੇ ਦੂਜੇ ਬੈਠੇ ਨੇ। ਔਰ ਭਰੀ ਸਭਾ ਦੇ ਵਿੱਚ ਦੁਰਯੋਧਨ ਜਿਹੜਾ ਉਹਨੂੰ ਨਿਰਵਸਤਰ ਕਰਨ ਦੀ ਕੋਸ਼ਿਸ਼ ਕਰਦਾ, ਉਹਦੇ ਥੱਲੇ ਭਾਵੇਂ ਫਿਰ ਉਹ ਰੂਹਾਨੀ ਐਲੀਮੈਂਟ ਜੋੜ ਦਿੱਤਾ ਜਾਂਦਾ ਕਿ ਜੀ ਕ੍ਰਿਸ਼ਨ ਜੀ ਨੇ ਜਿਹੜਾ ਹੈ ਉਹ ਰੱਖਿਆ ਕੀਤੀ। ਅਸੀਂ ਉਹਦੀਆਂ ਰੈਫਰੈਂਸਿਸ ਨੇ ਕਿ ਭਾਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ ਤਾਂ ਕੋ ਦੁੱਖ ਹਰਿਓ ਕਰਣਾ ਮੈਂ, ਕਿ ਉਸ ਦੇ ਦੁੱਖ ਨੂੰ ਹਰਿਆ, ਉਹ ਵੀ ਇੱਕ ਵੱਖਰਾ ਵਿਸ਼ਾ। ਪਰ ਅਸੀਂ ਜਿਸ ਪਾਸੇ ਵੱਲ ਇਹਨੂੰ ਫੋਕਸ ਕਰ ਰਹੇ ਹਾਂ ਕਿ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਇੱਕ ਔਰਤ ਜਿਹੜੀ ਕਿ ਉਹਨਾਂ ਦੀ ਆਪਣੀ ਰਿਸ਼ਤੇਦਾਰ, ਆਪਣੀ ਕਜ਼ਨ, ਆਪਣੀ ਭਰਜਾਈ, ਉਹਦੀ ਬੇਹੁਰਮਤੀ ਪਬਲਿਕਲੀ ਹੋ ਰਹੀ ਸੀ। ਸਾਰੇ ਉਹਨਾਂ ਦੇ ਲਰਨਡ ਜਿਹੜੇ ਵਿਦਵਾਨ, ਸਕਾਲਰ, ਦੂਜੇ ਸਭ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ, ਸਭ ਚੁੱਪ ਬੈਠੇ ਸੀ ਔਰ ਉਸ ਨੂੰ ਦੇਖ ਰਹੇ ਸੀ। ਹੁਣ ਉਸ ਨੂੰ ਤੁਸੀਂ ਪ੍ਰਾਚੀਨ ਭਾਰਤ ਦੇ ਉਸ ਔਰ ਉਹਦੇ ਚੋਂ ਹੀ ਅਲਟੀਮੇਟਲੀ ਅਸੀਂ ਦੇਖਦੇ ਕਿ ਮਹਾਭਾਰਤ ਹੁੰਦਾ ਕਿ ਭਾਈ ਅਲਟੀਮੇਟਲੀ ਉਹਨਾਂ ਨੂੰ ਜਿਹੜਾ ਹੈ ਉਹ ਜ਼ਲੀਲ ਤਾਂ ਕੀਤਾ ਹੀ ਕੀਤਾ ਗਿਆ। ਔਰ ਉਹਦੇ 'ਚ ਇੱਕ ਸਟੇਜ ਆ ਜਾਂਦੀ ਹੈ ਜਿਹੜੀ ਅੱਜ ਦੀ ਇਹਨਾਂ ਦੀ ਜ਼ਹਿਨੀਅਤ ਨੂੰ ਜਦੋਂ ਅਸੀਂ ਦੇਖਦੇ ਹਾਂ, ਔਰ ਇਹ ਸਵਾਲ ਬਾਰ-ਬਾਰ ਪੁੱਛਿਆ ਜਾਂਦਾ ਹੈ ਕਿ ਬਈ ਇਹ ਸਿੱਖਾਂ ਦੇ ਨਾਲ ਸਿੱਖਾਂ ਨੇ ਇਹਨਾਂ ਦਾ ਕੀ ਵਿਗਾੜਿਆ? ਤੁਹਾਨੂੰ ਰਾਜ ਲੈ ਕੇ ਦਿੱਤਾ, ਤੀਸਰੀ ਧਿਰ ਸੀ, ਤੁਸੀਂ ਇਹਨਾਂ ਦੇ ਨਾਲ ਇਕਰਾਰਨਾਮੇ ਕੀਤੇ, ਇਹਨਾਂ ਦੇ ਨਾਲ ਤੁਸੀਂ ਸਾਰਾ ਕਰਨ ਤੋਂ ਬਾਅਦ ਵੀ ਤੁਸੀਂ ਅੱਜ ਵੀ ਜਿਹੜਾ ਉਹ ਸਭ ਤੋਂ ਮੂਹਰੇ ਹੋ ਕੇ ਉਹ ਕਿਸੇ ਵੀ ਮੁਸੀਬਤ ਵੇਲੇ ਖਲੋਂਦੇ ਨੇ, ਤੁਸੀਂ ਕਿਉਂ ਉਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦੇ ਹੋ? ਤੇ ਫਿਰ ਤੁਹਾਨੂੰ ਇਹਨਾਂ ਦੀ ਸਾਈਕੀ ਤੁਹਾਡੀ ਮਨੋਵਿਗਿਆਨਕ ਹਾਲਤ ਹੁੰਦੀ ਹੈ, ਤੁਹਾਡੀ ਜ਼ਹਿਨੀਅਤ ਹੁੰਦੀ ਹੈ, ਉਹਨੂੰ ਸਮਝੋਗੇ ਕਿ ਵੀ ਇੱਕ ਸਟੇਜ 'ਤੇ ਮਹਾਭਾਰਤ ਦਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਕ੍ਰਿਸ਼ਨ ਜੀ ਜਿਹੜੇ ਕਿ ਉਹਨਾਂ ਦੀ ਵੀ ਉਹੀ ਜਿਹਨੂੰ ਤੁਸੀਂ ਡੁਪਲੀਕੇਸੀ ਕਹਿ ਲਓ ਕਿ ਜੀ ਫੌਜ ਜਿਹੜੀ ਹੈ ਕ੍ਰਿਸ਼ਨ ਜੀ ਦੀ ਉਹ ਕੌਰਵਾਂ ਦੇ ਵੱਲੋਂ ਲੜ ਰਹੀ ਆ, ਆਪ ਪਾਂਡਵਾਂ ਵੱਲੋਂ ਲੜ ਰਹੇ ਨੇ। ਉਹ ਵੀ ਕਹਾਣੀ ਬਣਾਈ ਕਿ ਜੀ ਦੁਰਯੋਧਨ ਨੇ ਕਿਹਾ ਵੀ ਦੱਸੋ, ਉਹਨਾਂ ਨੇ ਕਿਹਾ ਕੀ ਚਾਹੀਦਾ, ਮੈਂ ਕਿਹਾ ਫੌਜ, ਤੇ ਉਹਨਾਂ ਨੇ ਕਿਹਾ ਜੀ ਇਹ ਉਹਨਾਂ ਨੂੰ ਪਤਾ ਹੈ ਵੀ ਉਹਨੂੰ ਹਰ ਗੱਲ ਨੂੰ ਉਹਨਾਂ ਨੇ ਜਸਟੀਫਾਈ ਕਿਵੇਂ ਕਰਨਾ। ਪਰ ਮਤਲਬ ਇਹ ਹੈ ਵੀ ਈਵਨ ਕ੍ਰਿਸ਼ਨ ਜੀ ਦੁਆਪਰ ਦਾ ਅਵਤਾਰ ਹੋਣ ਦੇ ਨਾਤੇ ਵੀ ਉਹ ਹਿੰਮਤ ਨਹੀਂ ਜੁਟਾਉਂਦੇ ਕਿ ਉਹਨਾਂ ਨੂੰ ਕਹਿਣ ਵੀ ਤੁਸੀਂ ਗਲਤ ਹੋ, ਤੁਸੀਂ ਫੌਜ ਉਹਦੇ ਵੱਲ ਭੇਜ ਕੇ ਆਮ ਲੋਕਾਂ ਨੂੰ ਮਰਵਾਉਣ ਦਾ ਕੀ ਮਤਲਬ ਹੈ। ਲੇਕਿਨ
ਜਦੋਂ ਤੱਕ ਫਾਈਨਲ ਹੁੰਦਾ ਹੈ ਇਹਨਾਂ ਦੀ, ਜੇ ਤੁਸੀਂ ਜ਼ਹਿਨੀਅਤ ਦੇਖਣੀ ਹੈ, ਇੱਕ ਸਟੇਜ ਦੇ ਉੱਤੇ ਜਦੋਂ ਕ੍ਰਿਸ਼ਨ ਜੀ ਇੱਕ ਡਿਪਲੋਮੈਟ ਦਾ ਰੋਲ ਅਦਾ ਕਰਦੇ ਨੇ, ਦੁਰਯੋਧਨ ਦੇ ਕੋਲ ਆਉਂਦੇ ਨੇ ਕਿ ਭਾਈ ਤੁਸੀਂ ਇਕਰਾਰ, ਚਲੋ ਜੂਏ 'ਚ ਉਹਨਾਂ ਨੇ ਹਾਰਿਆ ਸੀ ਆਪਣਾ ਰਾਜ ਵੀ, ਦੂਜਾ ਵੀ, ਹੁਣ ਉਹ ਵਾਪਸ ਆ ਗਏ ਨੇ, ਉਹਨਾਂ ਦਾ ਰਾਜ ਵਾਪਸ ਕਰੋ। ਉਹਨੇ ਕਿਹਾ ਜੇ ਨਹੀਂ ਕਰਨਾ, 5 ਪਾਂਡਵ ਭਰਾ ਨੇ, ਉਹਨਾਂ ਨੂੰ 5 ਪਿੰਡ ਦੇ ਦਿਓ ਤਾਂ ਕਿ ਉਹਨਾਂ ਦਾ ਆਪਣਾ ਗੁਜ਼ਰ ਕਰ ਸਕਣ। ਔਰ ਜਿਹੜੀ ਸਟੇਟਮੈਂਟ ਸੀ ਦੁਰਯੋਧਨ ਦੇ, ਉਹਨੇ ਕਿਹਾ ਕਿ ਜੀ ਇਹ ਤੂੰ ਤਾਂ 5 ਪਿੰਡ ਕਹਿੰਦਾ ਇਹਨਾਂ ਨੂੰ ਦੇਣ ਨੂੰ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਇਹਨਾਂ ਨੂੰ ਨਹੀਂ ਦੇਣੀ। ਇਹ ਜ਼ਹਿਨੀਅਤ ਹੈ ਅੱਜ ਵੀ ਕਿ ਬਈ ਜਿਹੜੇ ਲੋਕ ਬਿਲਕੁਲ ਸਭ ਕੁਝ ਡਿਸਟਰਕਟ ਕਰਵਾਉਣ ਨੂੰ, ਤਬਾਹ ਕਰਾਉਣ ਨੂੰ ਤਿਆਰ ਨੇ, ਜਸਟਿਸ ਨਿਆਂ ਨਾਂ ਦੀ ਕੋਈ ਚੀਜ਼ ਨਹੀਂ ਹੈ, ਮੂਕ ਦਰਸ਼ਕ ਬਣਨ ਵਾਲੇ। ਔਰ ਉਸ ਸਾਰੇ ਚੋਂ ਅਸੀਂ ਦੇਖਦੇ ਹਾਂ ਕਿ ਇਵੈਂਚੁਅਲੀ ਜਦੋਂ ਇਹ ਸਿਚੁਏਸ਼ਨ ਆ ਜਾਂਦੀ ਹੈ, ਮਹਾਭਾਰਤ ਹੁੰਦਾ ਹੈ, ਤਬਾਹੀ ਹੁੰਦੀ ਹੈ, ਸਭ ਕੁਝ ਮਲਬਾ ਹੋ ਜਾਂਦਾ, ਅਸੀਂ ਉਹਦੀ ਕਹਾਣੀ ਵੱਲ ਨਹੀਂ ਜਾਂਦੇ। ਹੁਣ ਉਹ ਜਿਹੜਾ ਵੀ ਪ੍ਰਾਚੀਨ ਯੁੱਗ ਹੈ, ਦੁਆਪਰ ਹੈ ਕਿ ਕੋਈ ਹੋਰ ਹੈ, ਉਹ 5000 ਸਾਲ ਪਹਿਲਾਂ ਕਿ 3000 ਸਾਲ ਪਹਿਲਾਂ, ਸਿਨੇਰੀਓ ਬਦਲ ਦਿਓ, ਭਾਰਤ ਦੇ ਵਿੱਚ ਆ ਜਾਓ, ਉਹੀ ਧਰਤੀ, ਕੁਰੂਕਸ਼ੇਤਰ ਦਿੱਲੀ ਦੇ ਨੇੜੇ ਤੇੜੇ, ਉਹੀ ਦਿੱਲੀ ਜਿਹਦਾ ਨਾਂ ਕਦੇ ਇੰਦਰਪ੍ਰਸਥ ਹੈ, ਕਦੇ ਦਿੱਲੀ ਹੈ, ਕਦੇ ਨਿਊ ਦਿੱਲੀ ਬਣ ਜਾਂਦਾ। 75 ਸਾਲਾਂ 'ਚ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ, ਇਹੀ ਦਿੱਲੀ ਹੈ ਕਿ ਜਿਹਦੇ 'ਚ ਇਹ ਸਾਰੇ ਰਾਜੇ ਔਰ ਜਿਹੜੇ ਦਿੱਲੀ ਦੇ ਰੂਲਰਸ ਤੋਂ ਲੈ ਕੇ ਮੈਂਬਰ ਪਾਰਲੀਮੈਂਟ, ਸਾਰੀਆਂ ਪਾਰਟੀਆਂ ਆਪੋਜੀਸ਼ਨ ਵਾਲੀਆਂ ਅੰਨੇ ਹੋ ਜਾਂਦੇ ਨੇ ਜਾਂ ਬਲਾਈਂਡ ਬਿਹੇਵ ਕਰਦੇ ਨੇ। ਜਦੋਂ ਨਵੰਬਰ ਦੇ ਪਹਿਲੇ ਹਫ਼ਤੇ ਹਜ਼ਾਰਾਂ ਸਿੱਖ ਬੱਚੀਆਂ ਉਸੇ ਹੀ ਦ੍ਰੋਪਦੀ ਵਾਂਗ, ਜਿਹਦਾ ਉਸੇ ਹੀ ਕੁਰੂਕਸ਼ੇਤਰ ਦੇ ਮੈਦਾਨ ਤੋਂ ਪਹਿਲਾਂ ਉਸ ਹਸਤਨਾਪੁਰ ਦੇ ਵਿੱਚ, ਹਸਤਨਾਪੁਰ ਦਿੱਲੀ ਦਾ ਪੁਰਾਣਾ ਨਾਂ ਹੈ, ਜਿਹੜੀ ਕੈਪੀਟਲ ਸੀ ਇਹਨਾਂ ਦੀ, ਰਾਜਧਾਨੀ ਸੀ, ਉਹਦੇ 'ਚ ਉਹਦਾ ਚੀਰ ਹਰਨ ਹੁੰਦਾ, ਉਦੋਂ ਵੀ ਸਾਰੇ ਅੰਨੇ ਬਣ ਕੇ ਬੈਠੇ ਸੀ। ਉਹੀ ਹਾਲ ਨਵੰਬਰ 84 ਸੀ। ਇਹੀ ਲੋਕ ਫਿਰ ਅੰਨੇ ਸੀ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਹਜ਼ਾਰਾਂ ਬੱਚੀਆਂ ਉਸ ਧਰਤੀ ਦੀਆਂ ਜਾਈਆਂ ਬੇਪਤ ਹੋ ਰਹੀਆਂ ਨੇ। ਔਰ ਜੇ ਮਨੀਪੁਰ ਦਾ ਹਵਾਲਾ ਦਈਏ, ਜੇ ਇਸ ਦੀ ਧੁੰਮ ਜਿਹੜੀ ਹੈ ਨੈਗੇਟਿਵਲੀ ਦੁਨੀਆ ਭਰ ਦੇ ਵਿੱਚ ਇਹਨਾਂ ਦਾ ਪਰਦਾ ਫਾਸ਼ ਕਰ ਰਹੀ ਹੈ, ਤੇ ਬਦਲਿਆ ਕੁਛ ਨਹੀਂ ਹੈ। ਔਰ ਇਸ ਨੂੰ ਜਿਨ੍ਹਾਂ ਨੇ ਜਿਹੜੇ ਖਾਸ ਤੌਰ ਤੇ ਕੋਈ ਪਿਕਚਰ ਡਰਾ ਕਰਦੇ ਨੇ, ਔਰ ਇੱਕ ਪਿਕਚਰ ਜਿਹੜੀ ਮੈਨੂੰ ਚੰਗੀ ਵੀ ਲੱਗੀ, ਦਰਸ਼ਕ ਦੇਖ ਵੀ ਸਕਦੇ ਨੇ, ਕਿਉਂਕਿ ਉਹ ਵੀ ਧ੍ਰਿਤਰਾਸ਼ਟਰ ਅੰਨਾ ਸੀ, ਦੁਰਯੋਧਨ ਉਹਦਾ ਹੀ ਪੁੱਤਰ ਸੀ, ਔਰ ਉਹਦੀ ਮੋਦੀ ਨੂੰ ਅੰਨਾ ਬਣਾ ਕੇ ਹਸਤਨਾਪੁਰ ਤੋਂ ਮਨੀਪੁਰ, ਦ੍ਰੋਪਦੀ ਹਸਤਨਾਪੁਰ ਦਾ ਮਹਿਲ ਛੱਡ ਕੇ ਮਣੀਪੁਰ ਦੀ ਸੜਕ ਤੇ ਆ ਗਈ। ਰਾਜਾ ਉਦੋਂ ਵੀ ਅੰਨਾ ਸੀ ਤੇ ਰਾਜਾ ਹੁਣ ਵੀ ਅੰਨਾ। ਸੋ ਇਹ ਹੈ ਹਿੰਦੂਤਵਾ, ਪ੍ਰਾਚੀਨ ਗੌਰਵ, ਇਹੀ ਇਹਨਾਂ ਦੀ ਕਹਾਣੀ ਹੈ। ਅੱਜ ਦਾ ਗੌਰਵ ਵਿਸ਼ਵ ਗੁਰੂ ਦਾ ਦੇਖਣਾ ਹੈ ਤੇ ਇਹ ਸਾਡੇ ਸਾਹਮਣੇ ਹੈ, ਔਰ ਬਰਾਬਰ ਮਨੀਪੁਰ 'ਚ ਕੁਛ ਵੀ ਨਹੀਂ ਬਦਲਿਆ ਹੈ। ਇਸ ਵੇਲੇ ਰਾਦਰ ਉਹ ਅੱਗ ਜਿਹੜੀ ਹੈ ਫੈਲ ਕੇ ਮਿਜ਼ੋਰਮ 'ਚ ਵੀ ਪਹੁੰਚ ਗਈ ਹੈ। ਅੱਜ ਕੁੱਕੀਆਂ ਦੇ 9 ਗਰੁੱਪਸ ਨੇ ਇੱਕ ਬੜਾ ਵੱਡਾ ਪ੍ਰੋਟੈਸਟ ਕੀਤਾ, ਹਜ਼ਾਰਾਂ ਦੀ ਗਿਣਤੀ 'ਚ ਲੋਕ ਉਹਦੇ ਸ਼ਾਮਲ ਸੀ ਕਿ ਭਾਈ ਅਸੀਂ, ਸਾਡੀਆਂ ਇਹ ਮੰਗਾਂ ਨੇ, ਉਹ ਮੰਗਾਂ ਨੇ। ਔਰ ਨਾਲ ਹੀ ਮੈਂ ਅੱਜ ਜਦੋਂ ਅਸੀਂ ਇਹ ਵੀ ਰਾਜਾ ਤਾਂ ਬਲਾਈਂਡ ਹੈ ਹੀ ਹੈ, ਪਾਰਲੀਮੈਂਟ ਦੇ ਵਿੱਚ ਕੀ ਚੱਲ ਰਿਹਾ ਭਾਰਤ ਦੇ, ਜਾਂ ਉਹਨਾਂ ਦੇ ਕਿੰਨੇ ਲੋਕ ਕ੍ਰਿਮੀਨਲ ਨੇ, ਇਹ ਨਿਊਜ਼, ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਦੇ ਮਾਮਲੇ 'ਚ ਐਡਵੋਕੇਟ ਵਿਜੇ ਹੰਸਾਰੀਆ ਨੇ, ਜਿਹੜਾ ਐਮਿਕਸ ਕਿਊਰੀ ਹੈ ਉਸ ਟਾਪ ਕੋਰਟ ਦਾ, ਉਹਨੇ ਅੱਜ ਸਬਮਿਸ਼ਨ ਦਿੱਤੀ ਹੈ, ਔਰ ਉਹਦੀ ਹੈਡਲਾਈਨ ਹੀ ਇਹ ਹੈ 44% ਲੋਕ ਸਭਾ ਮੈਂਬਰਸ, 31% ਆਫ ਰਾਜ ਸਭਾ and 43% state legislatures have criminal cases। ਕਿ 44%, ਮਤਲਬ ਤੁਸੀਂ ਰਫਲੀ ਰੱਖੋ ਕਿ ਹਰ ਦੂਸਰਾ ਮੈਂਬਰ ਆਫ ਪਾਰਲੀਮੈਂਟ ਜਿਹੜਾ ਹੈ ਭਾਰਤ ਦੀ ਪਾਰਲੀਮੈਂਟ ਦੇ ਵਿੱਚ, ਔਰ ਹਰ ਤੀਸਰਾ ਰਾਜ ਸਭਾ ਦਾ ਮੈਂਬਰ ਜਿਹੜਾ ਹੈ ਉਸ ਦੇ ਖਿਲਾਫ ਕ੍ਰਿਮੀਨਲ ਕੇਸਿਸ ਨੇ। ਔਰ ਇਹ 44% ਲੋਕ ਸਭਾ ਮੈਂਬਰ, 31% ਰਾਜ ਸਭਾ ਮੈਂਬਰ, ਇਹਨਾਂ ਦੇ ਖਿਲਾਫ, ਔਰ ਕਈਆਂ ਦੇ ਖਿਲਾਫ ਜਿਹੜੇ ਨੇ ਉਹ 2-2, 3-3 ਕੇਸ ਨੇ ਜਿਨ੍ਹਾਂ ਦੇ ਉੱਤੇ। ਔਰ ਇਹ ਰਿਪੋਰਟ ਜਿਹੜੀ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਨੇ ਦਿੱਤੀ ਸੀ, ਜਿਹਨੂੰ ਉਹਨਾਂ ਨੇ ਕੋਟ ਕੀਤਾ, ਡੀਟੇਲ ਹੈ ਖਬਰ ਦੀ। ਸੋ ਜਦੋਂ ਅਸੀਂ ਕਹਿੰਦੇ ਹਾਂ ਵੀ ਰਾਜਾ ਅੰਨਾ ਹੈ, ਤੇ ਜਿਹੜੀ ਪਾਰਲੀਮੈਂਟ ਮੰਗ ਰਹੀ ਹੈ ਕਿ ਜੀ ਮੋਦੀ ਬੋਲਦਾ ਕਿਉਂ ਨਹੀਂ, ਉਹ ਕਿਉਂ ਨੇ ਜਿਹੜਾ ਉਹ ਡਰਦਾ ਹੈ, ਘਬਰਾਉਂਦਾ ਹੈ, ਸਕੇਅਰਡ ਹੈ, ਦੂਜਾ ਤੀਜਾ, ਉਹਨਾਂ 'ਚ ਵੀ ਹਰ ਦੂਸਰਾ ਬੰਦਾ ਕ੍ਰਿਮੀਨਲ ਹੈ। ਔਰ ਇਹ ਅਸੀਂ, ਇਹ ਨਹੀਂ ਹੈ ਕਿ ਵੀ ਇਹ ਇਕੱਲਾ ਮਨੀਪੁਰ ਦੇ ਹਵਾਲੇ ਨਾਲ, ਜਾਂ ਜਿਹੜੀਆਂ ਗੱਲਾਂ ਅਸੀਂ ਕੀਤੀਆਂ ਨੇ, ਜੋ ਉਹਨਾਂ ਜਿਹੜੀਆਂ ਭਲਵਾਨ ਬੱਚੀਆਂ ਦੇ ਨਾਲ ਹੋਇਆ, ਕਿਵੇਂ ਉਹਨਾਂ ਨੂੰ, ਉਹਨੂੰ ਬ੍ਰਿਜਬੋਰਨ ਨੂੰ, ਉਹਨੂੰ ਪ੍ਰੋਟੈਕਟ ਕੀਤਾ, ਇੱਕ ਵੀ ਲਫ਼ਜ਼ ਇਹਨਾਂ 'ਚੋਂ ਕੋਈ ਨਹੀਂ ਬੋਲਿਆ। ਇਸ ਗੱਲ ਨੂੰ ਯਕੀਨੀ ਬਣਾਇਆ ਵੀ ਦਿੱਲੀ ਹਾਈ ਕੋਰਟ 'ਚੋਂ
ਉਸ ਦੀ ਬੇਲ ਹੋ ਜਾਏ। ਸੋ ਇਹ ਇੱਕ ਘਟਨਾ ਥੋੜੀ ਹੈ। ਜਦ ਤੁਸੀਂ ਜਦੋਂ ਦੇਖਦੇ ਹੋ ਕਿ ਜੇ ਉਹਨਾਂ ਨੂੰ ਅੱਜ ਵੀ ਜੇ ਅਮਰੀਕਨਾਂ ਦੀ ਐਡਵਾਈਜ਼ਰੀ ਵੀ ਵਿਮਨ ਨੂੰ ਹੈ ਕਿ ਵੀ ਇੰਡੀਆ ਇਜ਼ ਅਨਸੇਫ ਫॉर them, ਉਹਨਾਂ ਨੂੰ ਇਹ ਐਡਵਾਈਜ਼ਰੀ ਹੈ ਕਿ ਵੀ ਮਤ ਜਾਓ ਉੱਥੇ ਇਕੱਲੇ। ਔਰ ਕੋਈ ਦਿਨ ਐਸਾ ਨਹੀਂ ਹੁੰਦਾ ਕਿ ਕਿਸੇ ਟੂਰਿਸਟ ਨਾਲ ਜਾਂ ਦੂਜੇ ਨਾਲ ਨਾ ਹੋਏ ਇਸ ਕਿਸਮ ਦਾ। ਸੋ ਇਹੀ ਇਹਨਾਂ ਦਾ ਗੌਰਵ ਹੈ, ਇਹੀ ਇਹਨਾਂ ਦਾ ਪ੍ਰਾਚੀਨ ਭਾਰਤ ਸੀ, ਇਹੀ ਇਹਨਾਂ ਦਾ ਨਵੀਨ ਭਾਰਤ ਹੈ, ਇਹੀ ਇਹਨਾਂ ਦਾ ਵਿਸ਼ਵ ਗੁਰੂ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।